ਆ ਜਿਹੜੇ ਸਮਝੌਤਾ ਬੰਬ ਧਮਾਕਾ ਹੋਇਆ ਸੀ ਸਮਝੌਤਾ ਐਕਸਪ੍ਰੈਸ ਦੇ ਵਿੱਚ, ਹੋਰ ਇਸ ਮੁਲਕ ਦੇ ਵਿੱਚ 8-9 ਥਾਵਾਂ ਤੇ ਸਾਧਵੀ ਪ੍ਰਗਿਆ ਅਸੀਮਾਨੰਦ ਵਾਲੇ ਬ੍ਰਿਗੇਡ ਨੇ, ਜਿਹਦੇ ਵਿੱਚ ਕਰਨਲ ਸੀ ਇੱਕ ਫੌਜ ਦਾ ਪ੍ਰੋਹਿਤ, ਕਰਨਲ ਪ੍ਰੋਹਿਤ। ਇਹ ਸਾਰਾ ਬ੍ਰਿਗੇਡ ਜਿਹੜਾ ਸੀ ਇਹਨਾਂ ਨੇ ਬੰਬ ਧਮਾਕੇ ਕੀਤੇ। ਇਹਨਾਂ ਦੀ ਥਾਂ ਤੇ ਪਹਿਲਾਂ ਤਾਂ ਮੁਸਲਮਾਨ ਮੁੰਡੇ ਟੰਗ ਤੇ। ਬੇਸ਼ੱਕ ਸਵਾਮੀ ਅਸੀਮਾਨੰਦ ਆ ਜਿਹੜਾ, ਉਹਨੇ ਆਊਟਲੁੱਕ ਮੈਗਜ਼ੀਨ ਨਿਕਲਦਾ ਇੱਥੇ ਇੱਕ, ਉਹਦੇ ਚ ਸਾਰੀ ਕਨਫੈਸ਼ਨ ਕੀਤੀ ਕਿ ਕਿਵੇਂ ਅਸੀਂ ਇਹ ਸਾਰਾ ਕੁਝ ਕੀਤਾ। ਪਰ ਇਹ ਸਾਰੇ ਮੌਜ ਨਾਲ ਬਰੀ ਵੀ ਕੀਤੇ ਗਏ ਤੇ ਸਾਧਵੀ ਪ੍ਰਗਿਆ ਮੈਂਬਰ ਪਾਰਲੀਮੈਂਟ ਬਣੀ ਫਿਰਦੀ। ਤੇ ਸਾਡੀ ਕੌਮ ਦੇ ਬੇਦੋਸ਼ੇ ਬੰਦੇ ਪਹਿਲਾਂ ਤਾਂ ਉਹਨਾਂ ਤੇ ਝੂਠੇ ਮੁਕੱਦਮੇ ਕਤਲੋ ਗਾਰਦ ਦੇ ਬਣਾਏ, ਫਿਰ ਉਹਨਾਂ ਨੂੰ ਉਮਰ ਕੈਦਾਂ ਦਿੱਤੀਆਂ, ਸਜ਼ਾਵਾਂ ਸੁਣਾਈਆਂ, ਤੇ ਫਿਰ ਵੀ ਉਹਨਾਂ ਨੂੰ 20-20, 25-25 ਸਾਲ ਤੋਂ ਬਾਅਦ ਰਿਹਾਈਆਂ ਦੀ ਗੱਲ ਹੀ ਨਹੀਂ। ਆ ਡੈਮੋਕ੍ਰੇਸੀ। ਜਿਹੜੇ ਅਜੇ ਖਾਲਿਸਤਾਨ ਜਿੰਦਾਬਾਦ ਜਾਂ ਕੁਝ ਹੋਰ ਜਿੰਦਾਬਾਦ ਤਾਂ ਨਹੀਂ ਕਹਿੰਦੇ, ਔਰ ਉਹਨਾਂ ਨੂੰ ਇਸ ਗੱਲ ਨੇ ਤੰਗ ਕਰਨਾ ਸ਼ੁਰੂ ਕਰ ਦਿੱਤਾ ਹੁੰਦਾ ਕਿ ਇਸ ਮੁਲਕ ਵਿੱਚ ਸਾਡੀ ਸੁਣਵਾਈ ਕੋਈ ਨਹੀਂ। ਉਹ ਫਿਰ ਭਾਰਤ ਮਾਤਾ ਕੀ ਜੈ ਜਾਂ ਹਿੰਦੁਸਤਾਨ ਜਿੰਦਾਬਾਦ ਇਹ ਕਹਿਣਾ ਬੰਦ ਕਰ ਦਿੱਤਾ। ਕਿਸਾਨ ਸੰਘਰਸ਼ ਚੱਲ ਰਿਹਾ, ਉੱਥੇ ਜਿਨ੍ਹਾਂ ਲੋਕਾਂ ਨੇ ਦੂਰ ਦਰਾਡੇ ਬਾਹਰਲੇ ਮੁਲਕਾਂ ਤੋਂ ਬੈਠਿਆਂ ਨੇ ਇਸ ਕਿਸਾਨ ਸੰਘਰਸ਼ ਪ੍ਰਤੀ ਹਾਂ ਦਾ ਨਾਅਰਾ ਮਾਰਿਆ, ਜਾਂ ਗੁਰੂ ਕੇ ਲੰਗਰ 'ਚ ਜਾਂ ਕਿਸੇ ਹੋਰ ਢੰਗ ਤਰੀਕੇ ਨਾਲ ਇਸ ਸੰਘਰਸ਼ ਦੀ ਇਮਦਾਦ ਕੀਤੀ, ਸਹਾਇਤਾ ਕੀਤੀ, ਉਹਨਾਂ ਸਾਰਿਆਂ ਨੂੰ ਕਹਿੰਦੇ ਲੱਭ ਕੇ ਹੁਣ ਨਿਸ਼ਾਨਾ ਬਣਾਇਆ ਜਾ ਰਿਹਾ ਤੇ ਉਹਨਾਂ ਨੂੰ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਤੰਗ ਪਰੇਸ਼ਾਨ ਕਰਨ ਦਾ ਜੁਗਾੜ ਜਿਹੜਾ ਹੈਗਾ ਕਹਿੰਦੇ ਪੂਰਾ ਬਣ ਚੁੱਕਿਆ। ਫਿਰ ਜੇਕਰ ਕੋਈ ਗਊ ਮਾਤਾ ਬਾਰੇ ਜਾਂ ਹਿੰਦੂ ਜਜ਼ਬਾਤਾਂ ਦੇ ਬਾਰੇ ਕੋਈ ਗੱਲ ਕਰ ਬੈਠੇ, ਉੱਥੇ ਕਾਨੂੰਨ ਦੀ ਗੱਲ ਨਹੀਂ, ਉਹ ਕਹਿੰਦੇ ਘਰੋਂ ਕੱਢ ਲਓ ਤੇ ਅੱਗ ਲਾ ਕੇ ਮਾਰ ਦਿਓ। ਜਿਸ ਗੁਰੂ ਨਾਨਕ ਪਾਤਸ਼ਾਹ ਨੂੰ ਨਤਮਸਤਕ ਹੋ ਰਿਹਾ ਹੈ, ਉਹਨਾਂ ਦੇ ਬਾਰੇ ਇੰਨੇ ਨੀਚ ਤੇ ਘਟੀਆ ਸ਼ਬਦ ਵਰਤਣ ਵਾਲੇ ਅਨਿਲ ਅਰੋੜੇ ਨੂੰ ਇਸ ਮੁਲਕ ਦੀ ਪੁਲਿਸ ਦੀ, ਸਮੁੱਚੇ ਸਿਸਟਮ ਦੀ ਇੰਨੀ ਜ਼ਿਆਦਾ ਸਰਪ੍ਰਸਤੀ ਮਿਲੀ ਹੋਈ ਹੈ ਕਿ ਅੱਜ 8-10 ਦਿਨ ਹੋ ਗਏ ਉਹ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ। ਕੁਝ ਬੰਦੇ ਜਿਨ੍ਹਾਂ ਨੂੰ ਲੋਕਤੰਤਰ ਦਾ ਬੁਖਾਰ ਚੜਿਆ ਹੁੰਦਾ ਤੇ ਸਿੱਖਾਂ ਨੂੰ ਹਮੇਸ਼ਾ ਜਿਨ੍ਹਾਂ ਨੇ ਦੋਸ਼ੀ ਗਰਦਾਨਣਾ ਹੁੰਦਾ, ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ, ਪਾਲੀ ਭੁਪਿੰਦਰ ਸਿੰਘ, ਬਲਤੇਜ ਪੰਨੂ, ਮਾਲਵਿੰਦਰ ਮਾਲੀ ਤੇ ਕਾਮਰੇਡ ਲਾਣਾ, ਇਸ ਸਾਰੇ ਲੌਂਗ ਲਾਣੇ ਨੇ ਬੜਾ ਚੀਕ ਝਿਹਾੜਾ ਪਾਉਣਾ ਹੁੰਦਾ ਜਦੋਂ ਵੀ ਕੋਈ ਸਿੱਖ ਬੇਬਸ ਤੇ ਲਾਚਾਰ ਹੋ ਕੇ ਸਟੈਪ ਚੱਕ ਲੈਣ, ਜਿਵੇਂ ਬੇਅਦਬੀ ਕਰਨ ਆਏ ਲਖਵੀਰ ਨੂੰ ਸਿੰਘੂ ਬਾਰਡਰ ਤੇ ਵੱਢਿਆ ਸੀ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਸਿੱਖਾਂ ਨੂੰ ਬੜੇ ਲੋਕ ਮੱਤਾਂ ਦਿੰਦੇ ਆ ਵੀ ਡੈਮੋਕ੍ਰੇਸੀ ਬੜੀ ਵਧੀਆ ਚੀਜ਼ ਆ, ਖਾਸ ਤੌਰ ਤੇ ਭਾਰਤ ਦੀ ਮਹਾਨ ਡੈਮੋਕ੍ਰੇਸੀ ਆ। ਡੈਮੋਕ੍ਰੇਸੀ ਦੇ ਜਿਹੜੇ ਨਜ਼ਾਰੇ ਅਸੀਂ ਮਾਣ ਰਹੇ ਆ, ਉਹਦੇ ਵਿੱਚ ਸਾਨੂੰ ਹੀ ਪਤਾ, ਕਹਿੰਦੇ ਆ ਵੀ ਜੁੱਤੀ ਜਿਹਦੇ ਪੈਰ 'ਚ ਹੁੰਦੀ ਆ ਉਹਨੂੰ ਹੀ ਪਤਾ ਹੁੰਦਾ ਵੀ ਕਿੱਥੇ ਇੱਕ ਤਕਲੀਫ ਹੁੰਦੀ ਆ, ਕਿੱਥੇ ਇੱਕ ਜੁੱਤੀ ਲੱਗਦੀ ਆ, ਕਿੱਥੇ ਇੱਕ ਵੱਢਦੀ ਆ। ਉਹੀ ਹਾਲ ਸਾਡਾ, ਬੇਸ਼ਰਮਾਂ ਦਾ ਨੀਵੀਂ ਪਾ ਕੇ ਸਰ ਜਾਂਦਾ, ਅਣਖਾਂ ਵਾਲਿਆਂ ਦਾ ਔਖਾ ਹੁੰਦਾ। ਇਸ ਮੁਲਕ ਦੇ ਵਿੱਚ 1947 ਤੋਂ ਲੈ ਕੇ ਅੱਜ ਤੱਕ ਦੀ ਜਿਹੜੀ ਸਾਡੀ ਸਿੱਖਾਂ ਦੀ ਦੁਰਗਤੀ ਹੈ, ਉਹਦੇ ਵਿੱਚ ਸਾਨੂੰ ਹੀ ਦੋਸ਼ੀਆਂ ਵਾਲੇ ਕਟਹਿਰੇ 'ਚ ਖੜਾ ਕਰਕੇ ਸਾਨੂੰ ਹੀ ਸਲਵਾਤਾਂ ਸੁਣਾਉਣੀਆਂ ਕਿ ਤੁਸੀਂ ਚੰਗੇ ਨਹੀਂ, ਤੁਸੀਂ ਮਾੜੇ ਹੋ, ਤੁਹਾਨੂੰ ਅਕਲ ਨਹੀਂ, ਤੁਸੀਂ ਡੈਮੋਕ੍ਰੇਸੀ ਨੂੰ ਵਰਤਣਾ ਨਹੀਂ ਜਾਣਦੇ। ਹਾਂ ਭਾਈ, ਆ ਜਿਹੜੇ ਸਮਝੌਤਾ ਬੰਬ ਧਮਾਕਾ ਹੋਇਆ ਸੀ ਸਮਝੌਤਾ ਐਕਸਪ੍ਰੈਸ ਦੇ ਵਿੱਚ, ਹੋਰ ਇਸ ਮੁਲਕ ਦੇ ਵਿੱਚ 8-9 ਥਾਵਾਂ ਤੇ ਸਾਧਵੀ ਪ੍ਰਗਿਆ ਅਸੀਮਾਨੰਦ ਵਾਲੇ ਬ੍ਰਿਗੇਡ ਨੇ, ਜਿਹਦੇ ਵਿੱਚ ਕਰਨਲ ਸੀ ਇੱਕ ਫੌਜ ਦਾ ਪ੍ਰੋਹਿਤ, ਕਰਨਲ ਪ੍ਰੋਹਿਤ।
ਇਹ ਸਾਰਾ ਬ੍ਰਿਗੇਡ ਜਿਹੜਾ ਸੀ ਇਹਨਾਂ ਨੇ ਬੰਬ ਧਮਾਕੇ ਕੀਤੇ। ਇਹਨਾਂ ਦੀ ਥਾਂ ਤੇ ਪਹਿਲਾਂ ਤਾਂ ਮੁਸਲਮਾਨ ਮੁੰਡੇ ਟੰਗ ਤੇ। ਜੇ ਇਹ ਫੜੇ ਹੀ ਗਏ ਤਾਂ ਬਾਅਦ ਵਿੱਚ ਬੇਸ਼ੱਕ ਸਵਾਮੀ ਅਸੀਮਾਨੰਦ ਆ ਜਿਹੜਾ, ਉਹਨੇ ਆਊਟਲੁੱਕ ਮੈਗਜ਼ੀਨ ਨਿਕਲਦਾ ਇੱਥੇ ਇੱਕ, ਉਹਦੇ ਚ ਸਾਰੀ ਕਨਫੈਸ਼ਨ ਕੀਤੀ ਕਿ ਕਿਵੇਂ ਅਸੀਂ ਇਹ ਸਾਰਾ ਕੁਝ ਕੀਤਾ। ਤਾਂ ਇਹ ਸਾਰੇ ਮੌਜ ਨਾਲ ਬਰੀ ਵੀ ਕੀਤੇ ਗਏ ਤੇ ਸਾਧਵੀ ਪ੍ਰਗਿਆ ਮੈਂਬਰ ਪਾਰਲੀਮੈਂਟ ਬਣੀ ਫਿਰਦੀ। ਤੇ ਸਾਡੀ ਕੌਮ ਦੇ ਬੇਦੋਸ਼ੇ ਬੰਦੇ ਪਹਿਲਾਂ ਤਾਂ ਉਹਨਾਂ ਤੇ ਝੂਠੇ ਮੁਕੱਦਮੇ ਕਤਲੋ ਗਾਰਦ ਦੇ ਬਣਾਏ, ਫਿਰ ਉਹਨਾਂ ਨੂੰ ਉਮਰ ਕੈਦਾਂ ਦਿੱਤੀਆਂ, ਸਜ਼ਾਵਾਂ ਸੁਣਾਈਆਂ, ਤੇ ਫਿਰ ਵੀ ਉਹਨਾਂ ਨੂੰ 20-20 25-25 ਸਾਲ ਤੋਂ ਬਾਅਦ ਰਿਹਾਈਆਂ ਦੀ ਗੱਲ ਹੀ ਨਹੀਂ ਕੋਈ। ਆ ਡੈਮੋਕ੍ਰੇਸੀ। ਤੇ ਇਸ ਲੋਕਤੰਤਰ ਦੇ ਵਿੱਚ ਸਿੱਖਾਂ ਨੂੰ, ਮੁਸਲਮਾਨਾਂ ਨੂੰ, ਹੋਰਨਾਂ ਘੱਟ ਗਿਣਤੀਆਂ ਨੂੰ ਪਹਿਲਾਂ ਤਾਂ ਹਰ ਤਰੀਕੇ ਨਾਲ ਜਲੀਲ ਕੀਤਾ ਜਾਂਦਾ, ਤੇ ਜਦੋਂ ਉਹ ਇਸ ਮੁਲਕ ਨੂੰ ਜਿੰਦਾਬਾਦ ਕਹਿਣੋਂ ਹਟ ਜਾਂਦੇ ਆ, ਜਦੋਂ ਕੋਈ ਬੰਦਾ ਇੰਨਾ ਤੰਗ ਕੀਤਾ ਜਾਵੇ, ਇੰਨਾ ਜਲੀਲ ਕੀਤਾ ਜਾਵੇ ਕਿ ਉਹਦੇ ਮੂੰਹ ਤੋਂ ਭਾਰਤ ਮਾਤਾ ਕੀ ਜੈ ਨਿਕਲਣੀ ਬੰਦ ਹੋ ਜਾਵੇ। ਬੜੀ ਦੁਨੀਆ ਇਹੋ ਜੀ ਜਿਹੜੇ ਅਜੇ ਖਾਲਿਸਤਾਨ ਜਿੰਦਾਬਾਦ ਜਾਂ ਕੁਝ ਹੋਰ ਜਿੰਦਾਬਾਦ ਤਾਂ ਨਹੀਂ ਕਹਿੰਦੇ, ਔਰ ਉਹਨਾਂ ਨੂੰ ਇਸ ਗੱਲ ਨੇ ਤੰਗ ਕਰਨਾ ਸ਼ੁਰੂ ਕਰ ਦਿੱਤਾ ਹੁੰਦਾ ਕਿ ਇਸ ਮੁਲਕ ਵਿੱਚ ਸਾਡੀ ਸੁਣਵਾਈ ਕੋਈ ਨਹੀਂ। ਉਹ ਫਿਰ ਭਾਰਤ ਮਾਤਾ ਕੀ ਜੈ ਜਾਂ ਹਿੰਦੁਸਤਾਨ ਜਿੰਦਾਬਾਦ ਇਹ ਕਹਿਣਾ ਬੰਦ ਕਰ ਦਿੰਦੇ। ਤੇ ਇਹੋ ਜਿਹੇ ਮਾਨਸਿਕਤਾ ਵਾਲਿਆਂ ਦੇ ਦਿਲ ਦਿਮਾਗ ਵਿੱਚ ਕਦੇ ਨਾ ਕਦੇ ਅੰਦਰਲੀ ਭੜਾਸ ਆ ਜਿਹੜੀ ਉਹ ਨਿਕਲਣੀ ਤਾਂ ਹੁੰਦੀ ਆ ਨਾ। ਜਿਵੇਂ ਹੁਣ ਆਹ ਪਾਕਿਸਤਾਨ ਮੈਚ ਜਿੱਤ ਗਿਆ, ਤੇ ਜਦੋਂ ਮੈਚ ਜਿੱਤਿਆ ਤਾਂ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦੀ ਤਸੱਲੀ ਜੀ ਹੋਈ, ਖੁਸ਼ੀ ਹੋਈ, ਇਸ ਕਰਕੇ ਨਹੀਂ ਕਿ ਉਹ ਭਾਰਤ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਭਾਰਤ ਦੇ ਦੁਸ਼ਮਣ ਨੇ, ਇਸ ਕਰਕੇ ਕਿ ਜਿਹੜੇ ਲੋਕ ਹਿੰਦੂ ਕੱਟੜਪੰਥੀ ਆਏ ਦਿਨ ਉਹਨਾਂ ਨੂੰ ਜਲੀਲ ਕਰਦੇ ਆ, ਤੰਗ ਪਰੇਸ਼ਾਨ ਕਰਦੇ ਆ, ਉਹਨਾਂ ਨੂੰ ਮਾਨਸਿਕ ਤੌਰ ਤੇ ਸੰਤਾਪ ਦਿੰਦੇ ਆ। ਇਸ ਜਿੱਤ ਨੇ ਉਹਨਾਂ ਹਿੰਦੂ ਅੱਤਵਾਦੀਆਂ ਨੂੰ ਥੋੜਾ ਜਿਹਾ ਅਕਲ ਟਿਕਾਣੇ ਲਿਆਂਦੀ। ਜਦੋਂ ਕਿਸੇ ਬੰਦੇ ਦੀ ਵਾਹ ਤਾਂ ਕੋਈ ਚੱਲਦੀ ਨਾ ਹੋਵੇ ਤੇ ਉਹਨੂੰ ਇਹ ਲੱਗੇ ਕਿ ਜਿਹੜਾ ਮੈਨੂੰ ਨਿੱਤ ਜਲੀਲ ਕਰਦਾ ਅੱਜ ਉਹ ਸ਼ਰਮਸ਼ਾਰ ਤੇ ਖੂੰਜੇ ਜੇ ਲੱਗਿਆ ਹੋਇਆ ਮਹਿਸੂਸ ਕਰ ਰਿਹਾ, ਤਾਂ ਸੁਭਾਵਕ ਜੀ ਗੱਲ ਆ ਕਿ ਉਹ ਬੰਦਾ ਤਸੱਲੀ ਮਹਿਸੂਸ ਕਰੂ ਤੇ ਇਹ ਵੀ ਚਾਹੂਗਾ ਕਿ ਇਸ ਮੌਕੇ ਹੁਣ ਮੈਂ ਥੋੜਾ ਜਿਹਾ ਭੜਾਸ ਕੱਢ ਲਵਾਂ। ਸੋ ਭਾਰਤ ਦੇ ਵਿੱਚ ਜਿਸ ਬੰਦੇ ਨੇ ਪਾਕਿਸਤਾਨ ਦੀ ਜਿੱਤ ਦੇ ਉੱਤੇ 4 ਸ਼ਬਦ ਲਿਖੇ, ਜਾਂ ਖੇਡ ਦੀ ਭਾਵਨਾ ਇੱਕ ਬੜੀ ਹੁੰਦੀ ਆ ਵੀ ਚਲੋ ਜਿਹੜਾ ਜਿੱਤ ਗਿਆ ਉਹਨੂੰ ਵਧਾਈ ਦੇ ਦਿਓ ਬਈ, ਤਾਂ ਇਸ ਮੁਲਕ ਦੇ ਵਿੱਚ ਬਹੁਤ ਸਾਰੇ ਲੋਕਾਂ ਉੱਤੇ ਮੁਕੱਦਮੇ ਦਰਜ ਕੀਤੇ ਗਏ। UAPA ਇੱਕ ਬੜਾ ਖਤਰਨਾਕ ਕਾਨੂੰਨ ਆ, ਉਹਦੇ ਤਹਿਤ ਮੁਕੱਦਮੇ ਦਰਜ ਕੀਤੇ ਗਏ ਆ। ਤੇ ਕਈ ਜਿਹੜੇ ਸਹਿਜ ਸੁਭਾਅ ਕੋਈ ਮਾਸਟਰ ਭੈਣ ਜੀ ਆ, ਕਈ ਹੋਰ, ਬੜਾ ਸੋਸ਼ਲ ਮੀਡੀਆ ਉੱਤੇ ਅੱਜ ਕੱਲ ਇਸ ਗੱਲ ਦੀ ਚਰਚਾ, ਤੇ ਘੱਟੋ ਘੱਟ 200 ਤੋਂ ਵੱਧ ਪਰਚੇ ਜਿਹੜੇ ਆ ਉਹ ਦਰਜ ਹੋ ਚੁੱਕੇ ਹੋਣੇ ਆ, ਤੇ ਹੋਰ ਹਜੇ ਲੱਭ ਕੇ ਸੋਸ਼ਲ ਮੀਡੀਆ ਤੋਂ ਹੋ ਰਹੇ ਨੇ ਕਿ ਇਹਨਾਂ ਨੇ ਪਾਕਿਸਤਾਨ ਦੀ ਜਿੱਤ ਦੀ ਵਧਾਈ ਕਿਵੇਂ ਦੇਤੀ, ਇਹਨਾਂ ਨੇ ਪਾਕਿਸਤਾਨ ਦੀ ਜਿੱਤ ਮੌਕੇ ਖੁਸ਼ੀ ਕਿਵੇਂ ਜ਼ਾਹਿਰ ਕਰ। ਹੁਣ ਕਿਸੇ ਬੰਦੇ ਨੇ ਕਿਸੇ ਗੱਲ ਤੇ ਦੁੱਖ ਜ਼ਾਹਿਰ ਕਰਨਾ ਹੈ ਜਾਂ ਕਿਸੇ ਗੱਲ ਉੱਤੇ ਖੁਸ਼ੀ ਜ਼ਾਹਿਰ ਕਰਨੀ ਹੈ, ਇਹ ਹੁਣ ਮੋਦੀ ਸਰਕਾਰ ਦੇ ਰਹਿਮੋ ਕਰਮ ਤੇ ਆ ਲੋਕਤੰਤਰ। ਅਗਲੀ ਗੱਲ ਤੇ ਆ ਜੋ ਕਿਸਾਨ ਸੰਘਰਸ਼ ਚੱਲ ਰਿਹਾ, ਉੱਥੇ ਜਿਨ੍ਹਾਂ ਲੋਕਾਂ ਨੇ ਦੂਰ ਦਰਾਡੇ ਬਾਹਰਲੇ ਮੁਲਕਾਂ ਤੋਂ ਬੈਠਿਆਂ ਨੇ ਇਸ ਕਿਸਾਨ ਸੰਘਰਸ਼ ਪ੍ਰਤੀ ਹਾਂ ਦਾ ਨਾਅਰਾ ਮਾਰਿਆ, ਜਾਂ ਗੁਰੂ ਕੇ ਲੰਗਰ 'ਚ ਜਾਂ ਕਿਸੇ ਹੋਰ ਢੰਗ ਤਰੀਕੇ ਨਾਲ ਇਸ ਸੰਘਰਸ਼ ਦੀ ਇਮਦਾਦ ਕੀਤੀ, ਸਹਾਇਤਾ ਕੀਤੀ, ਉਹਨਾਂ ਸਾਰਿਆਂ ਨੂੰ ਕਹਿੰਦੇ ਲੱਭ ਕੇ ਹੁਣ ਨਿਸ਼ਾਨਾ ਬਣਾਇਆ ਜਾ ਰਿਹਾ, ਤੇ ਉਹਨਾਂ ਨੂੰ
ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਤੰਗ ਪਰੇਸ਼ਾਨ ਕਰਨ ਦਾ ਜੁਗਾੜ ਜਿਹੜਾ ਹੈਗਾ ਕਹਿੰਦੇ ਪੂਰਾ ਬਣ ਚੁੱਕਿਆ, ਜਿਹਦੇ ਤਹਿਤ ਕਈਆਂ ਨੂੰ ਜਿਹੜਾ OCI ਬਣਿਆ ਹੁੰਦਾ ਹੈ, OCI ਰੱਦ ਹੋ ਰਿਹਾ। ਫਿਰ ਜਿਹੜੇ ਲੋਕ ਬਾਹਰਲੇ ਮੁਲਕਾਂ ਤੋਂ ਜਦੋਂ ਵੀ ਵੀਜ਼ਾ ਲਵਾ ਕੇ ਇੰਡੀਆ ਆਉਣ ਤਾਂ ਪਹਿਲਾਂ ਹੁੰਦੀ ਸੀ ਇੱਕ ਕਾਲੀ ਸੂਚੀ, ਵੀ ਜਿਹੜੇ ਜਿਹੜੇ ਸਿੱਖ ਸੰਘਰਸ਼ ਲਈ ਹਾਂ ਦਾ ਨਾਅਰਾ ਮਾਰਦੇ ਆ, ਮਨੁੱਖੀ ਹੱਕਾਂ ਦੀ ਗੱਲ ਕਰਦੇ ਆ ਬਾਹਰਲੇ ਮੁਲਕਾਂ 'ਚ, ਉਹਨਾਂ ਨੂੰ ਕਹਿੰਦੇ ਸੀ ਇਹ ਕਾਲੀ ਸੂਚੀ 'ਚ ਨਾਂ ਪਾਤਾ ਵੀ ਤੈਨੂੰ ਇੰਡੀਆ ਨਹੀਂ ਆਉਣ ਦੇਣਾ। ਔਰ ਉਹ ਕਾਲੀ ਸੂਚੀ ਵਾਲਾ ਗੱਲ ਤਾਂ ਪਾਸੇ ਰਹਿ ਗਈ, ਆ ਨਵੀਂ ਸੂਚੀ ਬਣ ਗਈ ਕਿ ਕਿਸਾਨ ਸੰਘਰਸ਼ ਮੌਕੇ ਜਿਨ੍ਹਾਂ ਨੇ ਹਾਂ ਦਾ ਨਾਅਰਾ ਮਾਰਿਆ ਉਹਨਾਂ ਨੂੰ ਟੰਗ ਦਿਓ। ਇਹ ਆ ਡੈਮੋਕ੍ਰੇਸੀ। ਮਤਲਬ ਕਿ ਭਾਰਤ ਵਿੱਚ ਆਪਦੇ ਭਾਈਚਾਰੇ ਦੇ ਦੁੱਖਾਂ ਦਰਦਾਂ ਦੇ ਵਿੱਚ ਵੀ ਜੇ ਕੋਈ ਹਾਂ ਦਾ ਨਾਅਰਾ ਮਾਰਦਾ, ਕੋਈ ਉਹਦੇ 'ਚ ਕਿਸੇ ਤਰੀਕੇ ਨਾਲ ਯੋਗਦਾਨ ਪਾਉਂਦਾ ਹੈ, ਤਾਂ ਇਹ ਮੁਲਕ ਦੀ ਲੋਕਤੰਤਰ ਜਿਹੜਾ ਜਿਹਨੂੰ ਕਹਿੰਦੇ ਆ ਜੀ ਆ ਸਾਡੇ ਬੜੇ ਮੱਤਾਂ ਦਿੰਦੇ ਆ ਸਾਨੂੰ, ਇਹ ਉਸ ਮੌਕੇ ਸਰਕਾਰ ਕਹਿੰਦੀ ਹੈ ਵੀ ਬਹੁਤ ਜ਼ਿਆਦਾ ਔਖਾ ਜੀ ਕੰਮ, ਅਸੀਂ ਨਹੀਂ ਜੀ ਬਰਦਾਸ਼ਤ ਕਰ ਸਕਦੇ ਕਿ ਕੋਈ ਸਾਡੇ ਲੋਕ ਜਿਹੜੇ ਸਾਡੇ ਦੁਖੀ ਕੀਤੇ ਹੋਏ ਇਸ ਸਿਸਟਮ ਦੇ ਉਹਨਾਂ ਦੇ ਹਾਂ ਦਾ ਨਾਅਰਾ ਮਾਰੇ। ਆ ਲੋਕਤੰਤਰ। ਫਿਰ ਜੇਕਰ ਕੋਈ ਗਊ ਮਾਤਾ ਬਾਰੇ ਜਾਂ ਹਿੰਦੂ ਜਜ਼ਬਾਤਾਂ ਦੇ ਬਾਰੇ ਕੋਈ ਗੱਲ ਕਰ ਬੈਠੇ, ਉੱਥੇ ਕਾਨੂੰਨ ਕਰਾਉਣ ਦੀ ਗੱਲ ਨਹੀਂ, ਉਹ ਕਦੇ ਘਰੋਂ ਕੱਢ ਲਓ ਤੇ ਅੱਗ ਲਾ ਕੇ ਮਾਰ ਦਿਓ। ਸ਼ਰੇਆਮ ਲੋਕਾਂ ਉੱਤੇ ਜ਼ੁਲਮ ਹੋਏ, ਵੀਡੀਓਜ਼ ਆਈਆਂ ਜਦੋਂ ਤੋਂ ਮੋਦੀ ਦਾ ਭਗਵਾ ਏਜੰਡਾ ਜਿਹੜਾ ਹੈਗਾ ਉਹ ਸਿਰ ਤੇ ਚੜ ਕੇ ਬੋਲ ਰਿਹਾ, ਕਦੇ ਕਿਤੇ ਜ਼ੁਲਮ ਹੋਇਆ। ਪਰ ਸਾਰੀ ਲੋਕਾਈ, ਸਾਰੀ ਮਨੁੱਖਤਾ, ਸਾਰਾ ਬ੍ਰਹਿਮੰਡ ਜਿਸ ਗੁਰੂ ਨਾਨਕ ਪਾਤਸ਼ਾਹ ਨੂੰ ਨਤਮਸਤਕ ਹੋ ਰਿਹਾ ਹੈ, ਉਹਨਾਂ ਦੇ ਬਾਰੇ ਇੰਨੇ ਨੀਚ ਤੇ ਘਟੀਆ ਸ਼ਬਦ ਵਰਤਣ ਵਾਲੇ ਅਨਿਲ ਅਰੋੜੇ ਨੂੰ ਇਸ ਮੁਲਕ ਦੀ ਪੁਲਿਸ ਦੀ, ਸਮੁੱਚੇ ਸਿਸਟਮ ਦੀ ਇੰਨੀ ਜ਼ਿਆਦਾ ਸਰਪ੍ਰਸਤੀ ਮਿਲੀ ਹੋਈ ਹੈ ਕਿ ਅੱਜ 8-10 ਦਿਨ ਹੋ ਗਏ ਉਹ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ, ਉਹਨੂੰ ਨਹੀਂ ਫੜਿਆ। ਜੇਕਰ 4 ਚਪੇੜਾਂ ਉਹਦੇ ਕੋਈ ਸਿੱਖ ਮਾਰ ਦਿੰਦਾ, ਹੁਣ ਨੂੰ ਉਹਦਾ ਸਾਰਾ ਟੱਬਰ ਚੱਕਿਆ ਹੋਣਾ। ਸਿੱਖਾਂ ਦੇ ਜਜ਼ਬਾਤਾਂ ਨੂੰ ਲਾਂਬੂ ਲਾਉਣ ਵਾਲਿਆਂ ਦੇ ਹੱਕ ਵਿੱਚ ਵੈਸੇ ਤਾਂ ਇਹ ਸਿਸਟਮ ਡਟਿਆ ਹੀ ਰਹਿੰਦਾ, ਚਾਹੇ ਉਹ ਬੇਅਦਬੀਆਂ ਕਰਨ ਵਾਲਾ ਬੰਦਾ ਹੋਵੇ, ਚਾਹੇ ਕੋਈ ਹੋਰ ਨੀਚ ਗੱਲ ਕਰਨ ਵਾਲਾ ਹੋਵੇ। ਪਰ ਗੁਰੂ ਨਾਨਕ ਪਾਤਸ਼ਾਹ ਦੇ ਬਾਰੇ ਜੋ ਗੱਲ ਕਹੀ ਗਈ ਆ ਉਹ ਇੰਨੀ ਨੀਚਤਾ ਵਾਲੀ ਹੈ, ਇੰਨਾ ਵੱਡਾ ਕੁਫਰ ਕਿ ਉਸ ਸ਼ਖਸ ਦੇ ਬਾਰੇ ਉਹ ਸ਼ਬਦ ਵੀ ਨਹੀਂ ਅਸੀਂ ਬੋਲ ਸਕਦੇ। ਕੱਲ ਇੱਕ ਨਿਹੰਗ ਸਿੰਘ ਨੇ ਇਹ ਕਹਿਤਾ ਕਿ ਚੰਗਾ ਰਹੂਗਾ ਅਨਿਲ ਅਰੋੜਾ ਜੇਕਰ ਆਪ ਹੀ ਪੁਲਿਸ ਕੋਲੇ ਪੇਸ਼ ਹੋ ਜਾਵੇ, ਨਹੀਂ ਤਾਂ ਜੇ ਸਾਡੇ ਰਿੱਕੇ ਚੜ ਗਿਆ ਅਸੀਂ ਉਹਦੀ ਜੀਭ ਵੱਢ ਦਿਆਂਗੇ। ਹੁਣ ਇਹ ਗੱਲ ਸੁਣ ਕੇ ਕੁਝ ਬੰਦੇ ਜਿਨ੍ਹਾਂ ਨੂੰ ਲੋਕਤੰਤਰ ਦਾ ਬੁਖਾਰ ਚੜਿਆ ਹੁੰਦਾ ਤੇ ਸਿੱਖਾਂ ਨੂੰ ਹਮੇਸ਼ਾ ਜਿਨ੍ਹਾਂ ਨੇ ਦੋਸ਼ੀ ਗਰਦਾਨਣਾ ਹੁੰਦਾ, ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ, ਪਾਲੀ ਭੁਪਿੰਦਰ ਸਿੰਘ, ਬਲਤੇਜ ਪੰਨੂ, ਮਾਲਵਿੰਦਰ ਮਾਲੀ ਤੇ ਕਾਮਰੇਡ ਲਾਣਾ, ਕਈ ਪੱਤਰਕਾਰ ਨੇ, ਕਈ ਹੋਰ ਲੌਂਗ ਲਾਣਾ ਜਿਹੜੇ ਲਾਲਾ ਜਗਤ ਰਾਇਣ ਦੇ ਵਾਰਸ ਨੇ, ਇਸ ਸਾਰੇ ਲੌਂਗ ਲਾਣੇ ਨੇ ਬੜਾ ਚੀਕ ਝਿਹਾੜਾ ਪਾਉਣਾ ਹੁੰਦਾ ਜਦੋਂ ਵੀ ਕੋਈ ਸਿੱਖ ਬੇਬਸ ਤੇ ਲਾਚਾਰ ਹੋ ਕੇ ਸਟੈਪ ਚੱਕ ਲੈਣ, ਜਿਵੇਂ ਬੇਅਦਬੀ ਕਰਨ ਆਏ ਲਖਵੀਰ ਨੂੰ ਸਿੰਘੂ ਬਾਰਡਰ ਤੇ ਵੱਢਿਆ ਸੀ। ਉਦੋਂ ਇਹ ਸਾਰਾ ਲਾਣਾ ਜਿਹੜਾ ਹੈਗਾ ਤਿਆਰ ਬੈਠਾ ਹੁੰਦਾ। ਹੁਣ ਵੀ ਮੁੱਠੀਆਂ 'ਚ ਚੁੱਕੀ ਬੈਠੇ ਆ ਵੀ ਕਦੋਂ ਕੋਈ ਸਿੱਖਾਂ ਦੀ ਗੱਲ ਡਿੱਕੇ ਆਵੇ ਤੇ ਫਿਰ ਭਾਰਤ ਮਾਤਾ ਕੀ ਜੈ ਕਹਿ ਕੇ ਲੋਕਤੰਤਰ ਦੇ ਸੋਹਲੇ ਗਾਉਣੇ ਆ, ਸਿੱਖਾਂ ਨੂੰ ਸਲਵਾਤਾਂ ਸੁਣਾਉਣੀਆਂ ਕਿ ਤੁਹਾਨੂੰ ਤਾਂ ਅਕਲ ਨਹੀਂ, ਤੁਸੀਂ ਕਾਨੂੰਨ ਹੱਥ 'ਚ ਲੈ ਲਿਆ। ਭਾਈ ਸਿੱਖ ਕਾਨੂੰਨ ਹੱਥ 'ਚ ਕਿਉਂ ਲੈਣਗੇ ਜੇਕਰ ਕਾਨੂੰਨ ਆਪਦਾ ਕੰਮ ਕਰੇ। ਕਾਨੂੰਨ ਸੁਣਵਾਈ ਕੋਈ ਨਹੀਂ ਕਰਦਾ,
ਕਾਨੂੰਨ ਸਿੱਖਾਂ ਦੇ ਉੱਤੇ ਜ਼ੁਲਮ ਕਰਨ ਵਾਲਿਆਂ ਦੇ, ਸਿੱਖਾਂ ਨੂੰ ਸੰਤਾਪ ਦੇਣ ਵਾਲਿਆਂ ਦੇ ਹੱਕ ਵਿੱਚ ਡਟਿਆ ਖੜਾ। ਸਿੱਖ ਜਿਹੜੇ ਆ ਉਹ ਕੀ ਬਰਦਾਸ਼ਤ ਕਰਨ, ਕਿਵੇਂ ਬਰਦਾਸ਼ਤ ਕਰਨ। ਉੱਪਰੋਂ ਇਹ ਲਾਣਾ ਜਿਹੜਾ ਲਾਲੇ ਜਗਤ ਨਾਰਾਇਣ, ਪਹਿਲਾਂ ਤੋਂ ਇੱਕ ਹੁੰਦਾ ਸੀ ਲਾਲਾ ਜਗਤ ਨਾਰਾਇਣ, ਹੁਣ ਤਾਂ ਇਹ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੇ YouTube ਚੈਨਲ ਨੇ ਜਿਹੜੇ ਜਾਂਦੇ ਹੀ ਇਹਨਾਂ ਕੋਲੇ ਆ ਤੇ ਬਾਰ-ਬਾਰ ਇਹਨਾਂ ਦੀਆਂ ਭੈੜੀਆਂ ਨੀਚ ਦਰਜੇ ਦੀਆਂ ਗੱਲਾਂ ਬਾਰ-ਬਾਰ ਸੁਣਨੀਆਂ ਪੈਂਦੀਆਂ ਲੋਕਾਂ ਨੂੰ, ਤੇ ਇੱਕ ਵਰਤਾਂਤ, ਇੱਕ ਨੈਰੇਟਿਵ ਸਿਰਜ ਦਿੰਦੇ ਆ ਕਿ ਸਿੱਖਾਂ ਨੂੰ ਤਾਂ ਅਕਲ ਨਹੀਂ। ਇਹਦੇ ਨਾਲ ਕੀ ਹੁੰਦਾ ਕਿ ਦੁਨੀਆ ਭਰ ਦੇ ਵਿੱਚ ਸਿੱਖਾਂ ਦਾ ਅਕਸ ਖਰਾਬ ਹੁੰਦਾ, ਤੇ ਐਡੇ ਢੀਠ ਤੇ ਇੰਨੇ ਹੇਠਾਂ ਲੱਗੇ ਹੋਏ ਬੰਦੇ ਨੇ ਅਕਸ ਖਰਾਬ ਕਰਦੇ ਆ ਸਿੱਖਾਂ ਦਾ। ਇਹ ਲੋਕ ਇਹ ਨਹੀਂ ਕਹਿਣਗੇ ਕਦੇ ਕਿ ਭਾਰਤ ਵਿੱਚ ਸਿੱਖਾਂ ਉੱਤੇ ਜੋ ਅਤਿਆਚਾਰ, ਜੋ ਜ਼ੁਲਮ ਹੋ ਰਿਹਾ, ਸਿੱਖਾਂ ਦੇ ਜਜ਼ਬਾਤਾਂ ਦੀ, ਜਿਸ ਤਰੀਕੇ ਨਾਲ ਸਿੱਖਾਂ ਦੀ ਨਸਲਕੁਸ਼ੀ ਹੋ ਰਹੀ, ਇਸ ਦੇ ਰੋਜ਼ਾਨੇ, ਇਸ ਦੇ ਰਿਐਕਸ਼ਨ ਦੇ ਵਿੱਚ ਸਿੱਖਾਂ ਨੇ ਆਹ ਕਾਰਜ ਕੀਤਾ, ਇਹ ਨਹੀਂ ਕਦੇ ਕਹਿਣ ਹਾਏ ਹਾਏ ਸਿੱਖਾਂ ਨੇ ਆਹ ਕਰਤਾ, ਹਾਏ ਹਾਏ ਸਿੱਖਾਂ ਨੇ ਉਹ ਕਰ। ਹੁਣ ਵੀ ਇੱਕ ਮਾਮੂਲੀ ਜੀ ਝਰੀਟ ਵੀ ਜੇ ਅਨਿਲ ਅਰੋੜੇ ਦੇ ਆ ਗਈ ਤਾਂ ਇਸ ਲਾੜੇ ਦੀਆਂ ਲੇਰਾਂ ਸੁਣਨ ਵਾਲੀਆਂ ਹੋਣੀ, ਬਹੁਤ ਪਿੱਟਣਗੇ, ਤਿਆਰ ਬੈਠੇ ਹੁੰਦੇ। ਇਹ ਜਿਹੜਾ ਲਾਣਾ ਹੁਣ ਨਹੀਂ ਬੋਲ ਰਿਹਾ, ਇੱਕ ਵੀ ਸ਼ਬਦ ਅੱਜ ਤੱਕ ਇਹਨਾਂ ਲੋਕਾਂ ਨੇ ਨਹੀਂ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਜਿਹੜੇ ਹੈ ਉਹਨਾਂ ਦਾ ਕੁੱਲ ਆਲਮ ਸਤਿਕਾਰ ਕਰਦਾ, ਤੇ ਜਿਸ ਘਟੀਆ ਇਨਸਾਨ ਨੇ ਇਹ ਕਰਤੂਤ ਕੀਤੀ ਆ, ਇਹ ਤੋਂ ਪਹਿਲਾਂ ਕਿ ਸਿੱਖ ਉਹਦਾ ਕੋਈ ਹੱਥ ਹੌਲਾ ਕਰਨ, ਚਾਰ ਲਫੇੜੇ ਹੀ ਮਾਰ ਜਾਣ, ਤੇ ਫੇਰ ਕਹੋਗੇ ਜੀ ਮਾੜਾ ਹੋਇਆ, ਤੇ ਕਾਨੂੰਨ ਵਾਲਿਓ ਉਹਨਾਂ ਨੂੰ ਹੱਥ ਪਾ ਲਓ, ਉਹਨਾਂ ਨੂੰ ਫੜ ਕੇ ਅੰਦਰ ਦਿਓ। ਬਿਲਕੁਲ ਨਹੀਂ ਕਿਹਾ ਇਹਨਾਂ। ਉਡੀਕ ਕੀ ਰਹੇ ਨੇ ਕਿ ਕੋਈ ਖਬਰ ਮਿਲੇ। ਆ ਜਿਹੜੀ ਨਿਹੰਗ ਮਹਿਰੋਂ ਵਾਲੇ ਅਮਨਦੀਪ ਸਿੰਘ ਨੇ ਗੱਲ ਕਹੀ ਹੈ ਕਿ ਇਹਦੀ ਜੀਭ ਵੱਢ ਦਿਆਂਗੇ, ਹੁਣ ਦੇਖਣ ਨੂੰ ਸੁਣਨ ਨੂੰ ਗੱਲ ਬੜੀ ਮਾੜੀ ਲੱਗਦੀ ਹੋਣੀ ਹੈ। ਕਈ ਜਿਹੜੇ ਆਪਦੇ ਆਪ ਨੂੰ ਬਹੁਤ ਜ਼ਿਆਦਾ ਸਿਆਣੇ ਤੇ ਸੂਝਵਾਨ ਮੰਨਦੇ ਆ, ਉਹਨਾਂ ਨੂੰ ਤਾਂ ਬਹੁਤ ਜ਼ਿਆਦਾ ਤਕਲੀਫ ਹੋਈ ਹੋਣੀ ਆ। ਅਜੇ ਕੀਤਾ ਨਹੀਂ, ਅਜੇ ਸਿਰਫ ਉਹਨੇ ਇੱਕ ਗੱਲ ਕਹੀ ਹੈ। ਤੇ ਜੇਕਰ ਸਿਆਣਾ ਕੋਈ ਬੰਦਾ ਹੋਵੇ ਉਹ ਕਹੂਗਾ ਵੀ ਇਹੋ ਜਿਹੀਆਂ ਘੱਟੋ ਘੱਟ 200-300 ਹੋਰ ਜਿਹੜੀਆਂ ਵੀਡੀਓਜ਼ ਆਉਣੀਆਂ ਚਾਹੀਦੀਆਂ, ਲੋਕਾਂ ਲਈ ਬਿਆਨ ਆਉਣੇ ਚਾਹੀਦੇ ਆ। ਹੋ ਸਕਦਾ ਅਨਿਲ ਅਰੋੜੇ ਦੇ ਦਿਮਾਗ ਵਿੱਚ ਇਹ ਗੱਲ ਪੈ ਜਾਵੇ ਕਿ ਇਹ ਤੋਂ ਪਹਿਲਾਂ ਕਿ ਕੋਈ ਮੈਨੂੰ ਟੰਗੇ, ਮੈਂ ਆਪ ਹੀ ਜਾ ਕੇ ਪੁਲਿਸ ਕੋਲੇ ਪੇਸ਼ ਹੋ ਜਾਵਾਂ। ਪੁਲਿਸ ਦੀ ਕਾਰਵਾਈ ਚੱਲ ਰਹੀ ਹੋਊਗੀ ਤਾਂ ਥੋੜਾ ਜਿਹਾ ਲੋਕਾਂ ਦੇ ਮਨਾਂ ਵਿੱਚ ਪ੍ਰਭਾਸ ਆ ਜਾਂਦਾ ਕਿ ਚਲੋ ਜੀ ਕਾਨੂੰਨ ਆਪਦਾ ਕੰਮ ਕਰ ਰਿਹਾ। ਸਿੱਖ ਤਾਂ ਨਹੀਂ ਚਾਹੁੰਦੇ ਹੈਗੇ ਕਿ ਕਾਨੂੰਨ ਹੱਥ 'ਚ ਲਿਆ ਜਾਵੇ। ਆ ਜਿਹੜੇ ਲੋਕਤੰਤਰ ਦੇ ਝੰਡੇ ਚੱਕ ਕੇ ਨਿੱਤ ਸਿੱਖਾਂ ਨੂੰ ਮਤਾਂ ਦਿੰਦੇ ਆ, ਇਹ ਜ਼ਰੂਰ ਚਾਹੁੰਦੇ ਆ ਕਿ ਸਿੱਖ ਜਿਹੜੇ ਨੇ ਉਹ ਕਾਨੂੰਨ ਹੱਥ 'ਚ ਲੈ ਲੈਣ, ਤੇ ਫਿਰ ਅਸੀਂ ਜਿਹੜਾ ਹੈਗਾ ਸਿੱਖਾਂ ਨੂੰ ਤਾਨੇ ਮਿਹਣੇ ਮਾਰੀ। ਇਹ ਜਿਹੜਾ ਲੋਕਤੰਤਰ ਦਾ ਫਾਨਾ, ਇਹ ਇੱਕ ਸਿੱਖਾਂ ਦੇ ਗਲ ਦੇ ਵਿੱਚ ਇਹੋ ਜਿਹੀ ਬੜਾ ਪੈ ਗਈ ਹੈ, ਨਾ ਤਾਂ ਕੁਝ ਬਣਦਾ ਇਹਦੇ ਵਿੱਚ ਸਿੱਖਾਂ ਦਾ, ਤੇ ਜੁੱਤੀਆਂ ਟਕਾ ਕੇ ਪੈ ਰਹੀਆਂ। ਜਿਹੜੇ ਮੁਲਕਾਂ ਦੇ ਵਿੱਚ ਲੋਕਤੰਤਰ ਨੂੰ ਲਾਗੂ ਕਰਨ ਵਾਲਿਆਂ ਨੇ ਪੂਰਾ ਸਿਸਟਮ ਇਸ ਤਰੀਕੇ ਦਾ ਬਣਾਇਆ ਹੋਵੇ ਕਿ ਲੋਕਾਂ ਦੇ ਜਜ਼ਬਾਤਾਂ ਦੀ ਪੂਰੀ ਕਦਰ ਹੁੰਦੀ ਹੋਵੇ, ਹਰੇਕ ਨਾਗਰਿਕ ਜਿਹੜਾ ਉਸ ਮੁਲਕ ਦਾ ਉਹ ਪੂਰਾ ਸੰਤੁਸ਼ਟ ਹੋਵੇ ਕਿ ਛੇਤੀ ਕਿਤੇ ਤਾਂ ਮੇਰੇ ਨਾਲ ਵਧੀਕੀ ਹੋ ਨਹੀਂ ਸਕਦੀ, ਪਰ ਜੇ ਹੋ ਵੀ ਗਈ ਤਾਂ ਸੁਣਵਾਈ ਹੋਊਗੀ। ਉਹਨਾਂ ਮੁਲਕਾਂ ਦੇ ਲੋਕਾਂ ਨੂੰ ਜਦੋਂ ਭਾਰਤ ਦੇ ਵਿੱਚੋਂ ਆ ਜਿਹੜਾ ਲੌਂਗਲਾਣਾ ਹੈਗਾ, ਢੱਡਰੀਆਂ ਵਾਲਾ, ਪਾਲੀ, ਮਾਲੀ, ਪੰਨੂ ਵਗੈਰਾ, ਜਦੋਂ ਇਹਨਾਂ ਰਾਹੀਂ ਸਾਡਾ ਪੱਕ ਜਾਂਦਾ ਕਿ ਸਿੱਖ ਤਾਂ ਬੜੇ ਜ਼ਾਲਮ ਨੇ, ਬੜੇ ਅਤਿਆਚਾਰੀ ਆ, ਬੜੇ ਹਿੰਸਕ ਨੇ ਜੀ, ਬੰਦਾ ਮਾਰ ਕੇ ਮੰਗਤਾ ਜੀ, ਬਹੁਤ ਮਾੜਾ ਕਰਦੇ ਆ। ਤੇ ਉਹਨਾਂ ਮੁਲਕਾਂ ਦੇ ਲੋਕ ਸਮਝਦੇ ਆ ਕਿ ਜੇਕਰ ਸਾਡੇ ਮੁਲਕ ਵਿੱਚ ਲੋਕਤੰਤਰ ਹੈ
ਤੇ ਹਰੇਕ ਬੰਦੇ ਦੀ ਸੁਣਵਾਈ ਹੁੰਦੀ ਹੈ। ਬਿਲਕੁਲ ਇਵੇਂ ਇੰਡੀਆ ਵਿੱਚ ਹੁੰਦਾ ਹੋਣਾ ਤੇ ਸਿੱਖ ਕਿੰਨੇ ਮਾੜੇ ਆ ਜਿਹੜੇ ਐਵੇਂ ਕਾਨੂੰਨ ਹੱਥ 'ਚ ਲੈਂਦੇ ਫਿਰਦੇ। ਹੁਣ ਜਿਸ ਮੁਲਕ ਦੇ ਵਿੱਚ ਸੁਣਵਾਈ ਹੋ ਰਹੀ ਆ ਤੇ ਜਿੱਥੇ ਸੁਣਵਾਈ ਨਹੀਂ ਹੁੰਦੀ, ਦੋਨਾਂ ਮੁਲਕਾਂ ਦੇ ਹਾਲਾਤ, ਮਾਹੌਲ, ਜ਼ਮੀਨੀ ਹਕੀਕਤ ਬਿਲਕੁਲ ਵੱਖੋ ਵੱਖਰੀ ਹੋ। ਪਰ ਇਹਨਾਂ 'ਚ ਇਹ ਜੁਰਤ ਤਾਂ ਹੈ ਨਹੀਂ ਕਿ ਇਹ ਸੱਚ ਬੋਲ ਸਕਣ ਕਿ ਭਾਈ ਭਾਰਤ ਮਾਤਾ ਦੇ ਇਸ ਧਰਤੀ ਦੇ ਉੱਤੇ ਕੋਈ ਸੁਣਵਾਈ ਨਹੀਂ ਹੈ, ਇਸ ਕਰਕੇ ਸਿੱਖਾਂ ਨੂੰ ਕਾਨੂੰਨ ਹੱਥ 'ਚ ਲੈਣਾ ਪੈਂਦਾ। ਇਹ ਉਦੋਂ ਉਲਟ ਚੱਲਦੇ, ਹਾਏ ਹਾਏ ਜੀ ਫਲਾਨਾ ਐ ਮਾਰਤਾ ਜੀ, ਫਲਾਨਾ ਉਹ ਕਰ। ਇਹਦੇ ਨਾਲ ਸਿੱਖਾਂ ਦਾ ਅਕਸ ਜਿਹੜਾ ਸਾਰੇ ਸੰਸਾਰ ਵਿੱਚ ਇਹ ਲੋਕ ਖਰਾਬ ਕਰਨ ਤੇ ਤੁਲੇ ਹੋਏ ਨੇ। ਇੱਕ ਤਾਂ ਇੰਡੀਅਨ ਸਟੇਟ ਸਿਸਟਮ ਆ ਜਿਹੜਾ ਭਾਰਤੀ ਹਕੂਮਤੀ ਮਸ਼ੀਨਰੀ, ਹਿੰਦੁਸਤਾਨੀ ਨਿਜ਼ਾਮ, ਇਹ ਸਿੱਖਾਂ ਨੂੰ ਕਿਸੇ ਪਾਸੇ ਲੱਗਣ ਨਹੀਂ ਦਿੰਦਾ, ਸਿੱਖਾਂ ਨੂੰ ਜਲੀਲ ਕਰਦਾ, ਸਿੱਖਾਂ ਦਾ ਹੱਕ ਜਿਹੜੇ ਆ ਉਹ ਦੱਬੀ ਬੈਠਾ। ਤੇ ਜੇ ਸਿੱਖ ਕੋਈ ਮਾੜੀ ਮੋਟੀ ਪ੍ਰਤੀਕਿਰਿਆ ਕਰਦੇ ਆ ਤਾਂ ਇਹ ਜਿਹੜਾ ਲਾਣਾ ਹੈ ਇਹ ਚਿੰਬੜ ਜਾਂਦਾ। ਇਹਨਾਂ ਨੇ ਕਦੇ ਇਹ ਗੱਲ ਨਹੀਂ ਕਹੀ ਕਿ ਇਸ ਧਰਤੀ ਦੇ ਉੱਤੇ, ਭਾਰਤ ਦੀ ਧਰਤੀ ਦੇ ਉੱਤੇ, ਕੱਲ ਪਰਸੋਂ ਦੀ ਖਬਰ ਚੱਲਦੀ ਆ ਕਿ ਇੱਕ ਗੁਜਰਾਤ ਦੇ ਵਿੱਚ ਦਲਿਤ ਨੌਜਵਾਨ ਨੇ ਘੋੜਾ ਰੱਖ ਲਿਆ ਤੇ ਉਸ ਨੌਜਵਾਨ ਨੂੰ ਕਤਲ ਕਰ ਦਿੱਤਾ ਗਿਆ। ਇਹਦੇ ਤੋਂ ਪਹਿਲਾਂ ਦਲਿਤ ਨੂੰ ਘੜੀ ਬੰਨਣ ਕਰਕੇ ਮਾਰ ਦਿੰਦੇ ਆ, ਕਦੇ ਮੁੱਛਾਂ ਰੱਖਣ ਕਰਕੇ ਜਲੀਲ ਕਰਦੇ ਆ, ਕਦੇ ਵਿਆਹ ਵਾਲੇ ਦਿਨ ਘੋੜੀ ਤੇ ਚੜ੍ਹਨ ਤੋਂ ਉਹਨੂੰ ਤੰਗ ਪਰੇਸ਼ਾਨ ਕਰਦੇ ਆ, ਕਦੇ ਕਲਗੀ ਜਿਹੜੀ ਵਿਆਹ ਮੌਕੇ ਰਸਮ ਦੇ ਵਿੱਚ ਲਾਈ ਜਾਂਦੀ ਹੈ ਉਹਦੇ ਕਰਕੇ। ਤੇ ਜਿਹੜੇ ਮੁਲਕ ਦੇ ਵਿੱਚ ਆਪਦੇ ਆਪ ਨੂੰ ਉੱਚ ਜਾਤੀ ਦਾ ਸਮਝਣ ਵਾਲੇ ਲੋਕ ਜਿਹੜੇ ਆ, ਉਹ ਕਿਸੇ ਉਸ ਬੰਦੇ ਦੇ ਨਾਲ ਸਰੀਰਕ ਮਾੜਾ ਜਿਹਾ ਟੱਚ ਹੋਣ ਨਾਲ, ਸਰੀਰ ਨਾਲ ਸਰੀਰ ਲੱਗਣ ਨਾਲ ਹੀ ਉਹਨੂੰ ਪਰੇਸ਼ਾਨ ਕਰਨ। ਉਸ ਮੁਲਕ ਦੇ ਗੁਣ ਗਾਉਂਦੇ ਹੋਏ ਆ ਜਿਹੜੇ ਲੋਕ ਨੇ ਡੈਮੋਕ੍ਰੇਸੀ ਦੇ ਝੰਡਾ ਪਰਿਵਾਰ, ਇਹ ਕਦੇ ਨਹੀਂ ਬੋਲਦੇ ਕਿਉਂਕਿ ਇਹਨਾਂ ਨੂੰ ਪਤਾ ਕਿ ਜਿਹੜੇ ਹਿੰਦੂ ਕੱਟੜਪੰਥੀ ਆ ਉਹਨਾਂ ਨੇ ਸ਼ਤਰੌਲ ਬੜੀ ਕਰਨੀ। ਮੈਂ ਕੁਝ ਦਿਨ ਪਹਿਲਾਂ ਵੀ ਗੱਲ ਕਹੀ ਸੀ, ਅੱਜ ਫੇਰ ਕਹਿਣਾ ਕਿ ਜਿਵੇਂ ਸਿੱਖਾਂ ਨੂੰ ਭੰਡਿਆ ਜਾਂਦਾ, ਜਿਵੇਂ ਸਿੱਖਾਂ ਨੂੰ ਜਲੀਲ ਕੀਤਾ ਜਾਂਦਾ, ਜਿਵੇਂ ਸਿੱਖਾਂ ਦਾ ਅਕਸ ਸਾਰੇ ਸੰਸਾਰ ਵਿੱਚ ਖਰਾਬ ਕਰਨ ਲਈ ਨਾਲੇ ਇਹ ਲੱਗੇ ਆ ਤੇ ਨਾਲੇ ਇੰਡੀਅਨ ਮੀਡੀਆ ਲੱਗਿਆ ਹੋਇਆ, ਉਵੇਂ ਹੀ ਜਿਹੜੇ ਅਫਗਾਨਿਸਤਾਨ ਦੇ ਲੋਕ ਨੇ ਜਿਨ੍ਹਾਂ ਨੂੰ ਤਾਲਿਬਾਨ ਕਹਿੰਦੇ ਆ, ਉਹਨਾਂ ਦੇ ਬਾਰੇ ਵੀ ਇਹੀ ਕੁਝ ਚੱਲਦਾ ਸੀ। ਇੱਥੇ ਇੰਡੀਆ 'ਚ ਬੜਾ ਭੰਡੀ ਪ੍ਰਚਾਰ ਚੱਲਦਾ ਸੀ। ਆ 15-20 ਦਿਨ ਤੋਂ ਸਾਰੇ ਚੈਨਲ, ਸਾਰੇ ਅਖਬਾਰ ਤੇ ਸਾਰੇ ਅਜੀਤ ਅਖਬਾਰ ਦੇ ਫਰੰਟ ਪੇਜ ਦੇ ਉੱਤੇ ਹਰ ਰੋਜ਼ ਕੋਈ ਭੈੜੀ ਜੀ ਭੱਦੀ ਜੀ ਖਬਰ ਲੱਗੀ ਹੁੰਦੀ ਸੀ। ਲੋਕਾਂ ਨੂੰ ਇਹ ਲੱਗਣ ਲਾਇਆ ਪਿਆ ਸੀ ਵੀ ਅਫਗਾਨਿਸਤਾਨ ਦੇ ਵਿੱਚ ਤਾਂ ਹਾਲਤ ਬੜੇ ਮਾੜੇ ਹੋਣਗੇ, ਕੋਈ ਵੱਡੀ ਗੱਲ ਨਹੀਂ, ਭਾਰਤ 'ਚ ਬੜੇ ਚੰਗੇ ਆ, ਕਿਹੜੇ ਮੁਲਕ ਦੇ ਵਿੱਚ ਗੜਬੜ ਨਹੀਂ ਹੈ। ਇਹ ਜਿਹੜੀ ਗੜਬੜ ਆ ਭਾਰਤ ਦੀ, 1947 ਤੋਂ ਇਸ ਮੁਲਕ ਦੇ ਵਿੱਚ ਜੋ ਸਹੂਲਤਾਂ ਇੰਡੀਆ ਆਪਦੇ ਲੋਕਾਂ ਨੂੰ ਨਹੀਂ ਦੇ ਸਕਿਆ, ਇਹ ਕਹਿੰਦੇ ਆ ਕਿ ਅਫਗਾਨਿਸਤਾਨ ਵਾਲੇ ਜਿਹੜੇ ਤਾਲਿਬਾਨ ਆ, ਅਜੇ ਜਿਨ੍ਹਾਂ ਨੂੰ 2 ਮਹੀਨੇ ਵੀ ਨਹੀਂ ਹੋਏ, ਉਹ ਕਿਉਂ ਨਹੀਂ ਦੇਣਗੇ? ਉਹ ਦੇਣੀ ਚਾਹੀਦੀਆਂ ਨੇ, ਜ਼ਰੂਰ ਦੇਣੀਆਂ ਚਾਹੀਦੀਆਂ, ਪਰ ਪਹਿਲਾਂ ਆਪਦੀ ਪੀੜ੍ਹੀ ਹੇਠਾਂ ਦਾ ਸੋਟਾ ਮਾਰ ਲਓ। ਸਾਡੇ ਪਿੰਡਾਂ 'ਚ ਇੱਕ ਗੱਲ ਕਹੀ ਜਾਂਦੀ ਆ ਵੀ ਆਪ ਕਿਸੇ ਜਹੀ ਨਾ ਤੇ ਗੱਲ ਕਰਨੋਂ ਰਹੀ ਨਾ। ਇੰਡੀਅਨ ਮੀਡੀਆ ਦਾ ਇਹ ਕੰਮ ਸੀ, ਭਾਰਤੀ ਹਕੂਮਤੀ ਸਿਸਟਮ ਦਾ ਇਹ ਕੰਮ ਸੀ। ਆਖਰ ਇਹ ਰੰਡੀ ਰੋਣਾ ਜਿਹੜਾ ਚੱਲਦਾ ਸੀ ਇਹਨਾਂ ਦਾ ਹੁਣ ਇੱਕਦਮ ਬੰਦ ਹੋ ਗਿਆ। ਫੇਰ ਖਬਰ ਆਈ ਵੀ ਮਾਸਕੋ ਦੇ ਵਿੱਚ ਜਿਵੇਂ ਪਹਿਲਾਂ ਇੱਧਰ ਇੱਕ ਮੁਲਾਕਾਤ ਤੇ ਪਹਿਲਾਂ ਕਰ ਚੁੱਕੇ ਆ, ਹੁਣ ਉੱਥੇ ਇਹਨਾਂ ਦੀਆਂ ਮੇਲ ਮੁਲਾਕਾਤਾਂ ਚੱਲ ਰਹੀਆਂ ਨੇ ਤੇ ਸੰਧੀ ਸਮਝੌਤੇ ਕਰਕੇ ਤਾਲਿਬਾਨਾਂ ਨਾਲ ਇਹ ਉਹਨਾਂ ਨਾਲ ਮੇਲ ਬਣਾ ਕੇ ਚੱਲਣ ਨੂੰ ਫਿਰਦੇ ਆ। ਇਸ ਕਰਕੇ ਹੁਣ ਖਬਰਾਂ ਸਾਰੀਆਂ ਬੰਦ ਕੀਤੀਆਂ ਹੋਈਆਂ ਨੇ। ਜੇ ਤਾਂ ਅਫਗਾਨੀਆਂ ਨੇ, ਤਾਲਿਬਾਨਾਂ ਨੇ
इन्हां दी परवाह नहीं कीती ते जुत्ती रखी कायम। तां इंडियन मीडिया ने ते इंडियन स्टेट सिस्टम ने आपदी बोली बदल ली ते हुण नहीं कहदे हैगे अतवादी, हुण नहीं माड़ा शब्द वरतदे उन्हां, हुण होर तरीके दी बोली, होर तरीके दी वोकैबलरी हो गई। हुण सत्कारत बोली हो गई है, जे होर सत्कार आऊगा। मैं पहले भी एक बार आखी ते फिर कहना वो दिन आऊगा जिन्हां तालिबानां नूं ये भंडदे आ वो दिल्ली च रैड कारपेट ते ਉਹਦਾ स्वागत करनगे। इन्हां नूं ਇਹ गल करनी पैनी है, होनी है। हुण जिन्हां ने तां जुत्ती कायम रखी है, इतिहास गवाह वा कि ਇਹ ਜਿਹੜੇ आर्यन नस्ल का इक्को गुण वा कि तुरंत उन्हां दे मूहरे विछ जांदे आ, लिट जांदे। साडे इतिहास का हिस्सा है कि ਜਿਹੜੇ मुगल बादशाह ने इत्थे राज किया, मुगलिया सल्तनत, मुगल अंपायर, उन्हां सारियां दे विआह शादियां इन्हां आर्यन नस्ल वाले हिंदू भाईचारे वालियां दे विच ही होई। तो ਜਦੋਂ ਉਹਨਾਂ ਜ਼ਾਲਮ ਤੇ ਪਾਪੀ ਜਿਨ੍ਹਾਂ ਨੂੰ ਅੱਜ ਕਹਿ ਕੇ ਭੰਡਦੇ ਆ, ਜਿਨ੍ਹਾਂ ਦੇ ਕਹਿੰਦੇ ਆ ਵੀ ਨਾਂ ਨਹੀਂ ਅਸੀਂ ਰਹਿਣ ਦੇਣੇ ਆ, ਫਲਾਨੀ ਸੜਕ ਉਹਨਾਂ ਦੇ ਨਾਂ ਤੇ ਕਿਉਂ ਆ ਜੀ, ਫਲਾਨੀ ਗੱਲ ਉਹਨਾਂ ਦੇ ਕਿਉਂ ਆ, ਜਦੋਂ ਉਹ ਰਾਜ ਭਾਗ ਇੱਥੇ ਕਰਦੇ ਸੀ ਉਦੋਂ ਤਾਂ ਉਹਨਾਂ ਦੇ ਅਧੀਨ ਹੋ ਕੇ ਚੱਲ ਰਹੇ ਸੀ ਤੇ ਅੱਜ ਕਹਿੰਦੇ ਆ ਜੀ ਬੜੇ ਮਾੜੇ ਸੀ। ਜਦੋਂ ਉਹਨਾਂ ਦੀ ਜੁੱਤੀ ਕਾਇਮ ਸੀ ਉਦੋਂ ਉਹਨਾਂ ਦੇ ਗੁਣ ਗਾਉਂਦੇ ਸੀ। ਅੱਜ ਅਫਗਾਨੀਆਂ ਬਾਰੇ ਇਹ ਕੰਮ ਅਸੀਂ ਦੇਖ ਰਹੇ ਹਾਂ। ਇਵੇਂ ਹੀ ਚਾਈਨਾ ਦੀ ਗੱਲ ਆ, ਪਾਕਿਸਤਾਨ ਨੂੰ ਤਾਂ ਨਿੱਤ ਅੱਖਾਂ ਹੀ ਕੱਢਣ ਲੱਗ ਜਾਣਗੇ। ਚਾਈਨਾ ਵੱਲ ਨਹੀਂ ਝਾਕਦੇ। ਚਾਈਨਾ ਨੇ ਹਾਲਾਂਕਿ ਕਈ ਹਜ਼ਾਰ ਵਰਗ ਮੀਲ ਇਲਾਕਾ ਇੰਡੀਆ ਦਾ ਦੱਬਿਆ ਹੋਇਆ ਤੇ ਇਸ ਮੁਲਕ ਦੇ ਵਿੱਚ ਜਦੋਂ ਇਹ ਨੀਤੀ ਹੋਈ ਇਹ ਆ ਵੀ ਜਿਹਦੀ ਜੁੱਤੀ ਕਾਇਮ ਆ ਉਹਦੇ ਮੂਹਰੇ ਝੁਕਣਾ, ਉਹਦੇ ਮੂਹਰੇ ਲਿਪਣਾ ਹੈ, ਤਾਂ ਫਿਰ ਸਿੱਖਾਂ ਨੂੰ ਇਹ ਅਕਲ ਹੋਣੀ ਚਾਹੀਦੀ ਹੈ ਕਿ ਭਾਈ ਆਪਦੀ ਤਾਕਤ ਕਾਇਮ ਕਰੋ। ਅਖਾੜਕੂਵਾਦ ਦੇ ਦੌਰਾਨ ਇੱਥੇ ਇੱਕ ਕੋਡ ਆਫ ਕੰਡਕਟ ਪੰਥਕ ਕਮੇਟੀ ਵੱਲੋਂ ਜਾਰੀ ਹੋ ਗਿਆ ਤੇ ਇੰਨੇ ਜ਼ਿਆਦਾ ਬੀਬੇ ਪੁੱਤ ਬਣੇ ਵੀ ਜਿਹੜੇ ਆਪਦੇ ਆਪ ਨੂੰ ਸਭ ਤੋਂ ਵੱਡੇ ਭਾਰਤ ਮਾਤਾ ਕੀ ਜੈ ਵਾਲੇ ਕਹਿੰਦੇ ਸੀ, ਉਹ ਵੀ ਆਪਦੇ ਸਕੂਟਰਾਂ ਦੇ ਉੱਤੇ ਨੰਬਰ ਪਲੇਟ ਜਿਹੜੀ ਸੀ ਉਹ ਗੁਰਮੁਖੀ ਵਿੱਚ ਲਿਖਾਈ ਫਿਰਦੇ ਸੀ। ਅੱਜ ਬਹੁਤ ਸਾਰੇ ਥਾਣਿਆਂ, ਸਰਕਾਰੀ ਦਫ਼ਤਰਾਂ ਦੇ ਬਾਹਰ ਪੰਜਾਬੀ 'ਚ ਲਿਖੇ ਹੋਏ ਮਿਲਦੇ ਆ ਵੀ ਤਹਿਸੀਲਦਾਰ ਦਾ ਦਫ਼ਤਰ, DC ਦਫ਼ਤਰ। ਇਹ ਸਾਰੇ ਦੇ ਸਾਰੇ ਜਿਹੜੇ ਸੀ ਇਹ ਤੋਂ ਪਹਿਲਾਂ ਅੰਗਰੇਜ਼ੀ ਤੇ ਹੋਰ ਬੋਲੀਆਂ 'ਚ ਹੁੰਦੇ ਸੀ। ਹਾਲਾਂਕਿ ਪੰਜਾਬ ਦੇ ਵਿੱਚ ਪੰਜਾਬੀ ਨੂੰ ਤਰਜੀਹ ਹੋਣੀ ਚਾਹੀਦੀ ਹੈ। ਪੰਜਾਬੀ ਬੋਲੀ ਦੇ ਆਧਾਰ ਤੇ ਸੂਬਾ ਬਣਿਆ ਹੈ ਤੇ ਪੰਜਾਬੀ ਬੋਲੀ ਸਭ ਤੋਂ ਪ੍ਰਮੁੱਖ ਹੋਣੀ ਚਾਹੀਦੀ ਸੀ, ਪਰ ਨਹੀਂ, ਹਿੰਦੀ ਅੰਗਰੇਜ਼ੀ ਨੂੰ ਜ਼ਿਆਦਾ ਤਰਜੀਹ ਸੀ। ਤੇ ਉਦੋਂ ਖਾਲਿਸਤਾਨੀ ਸੰਘਰਸ਼ ਵਾਲਿਆਂ ਨੇ, ਯੋਧਿਆਂ, ਜੁਝਾਰੂਆਂ ਨੇ, ਖਾੜਕੂਆਂ ਨੇ ਜਦੋਂ ਆਪਦਾ ਇਹ ਏਜੰਡਾ ਲਿਆਂਦਾ ਕਿ ਪੰਜਾਬ ਦੇ ਵਿੱਚ ਪੰਜਾਬੀ ਲਾਗੂ ਕਰੋ, ਸਮਾਜ ਸੁਧਾਰ ਲਹਿਰ ਲਿਆਂਦੀ, ਫਿਰ ਉਦੋਂ ਦੇ ਅੱਜ ਤੱਕ ਜਿਹੜਾ ਪੰਜਾਬੀ 'ਚ ਲਿਖਿਆ ਗਿਆ ਨਾ ਉਹ ਅੱਜ ਤੱਕ ਉਵੇਂ ਚੱਲਿਆ। ਐਡਾ ਜੁੱਤੀ ਤੋਂ ਚਾਲੂ ਹੋਏ ਵੀ ਜਿਹੜੇ ਆਮ ਲੋਕ ਸੀ ਉਹ ਜਦੋਂ ਜਾਂਦੇ ਸੀ ਪੇਂਟਰਾਂ ਕੋਲੇ ਤੇ ਪੇਂਟਰ ਜਦੋਂ ਸਕੂਟਰ ਤੇ ਹਜੇ 2 ਅੱਖਰ ਲਿਖੀ ਬੈਠਾ ਹੁੰਦਾ ਸੀਗਾ ਤਾਂ ਥਾਣੇ 'ਚੋਂ ਗੱਡੀ ਲਿਆ ਕੇ ਉਹਨੂੰ ਕਹਿੰਦੇ ਸੀ ਵੀ ਛੇਤੀ ਡੱਬੇ ਰੱਖੋ। ਕਹਿੰਦਾ ਮੈਨੂੰ ਆਹ ਤਾਂ ਨਿਬੇੜ ਲੈਣ ਦਿਓ। ਕਹਿੰਦੇ ਜੀ ਸਾਨੂੰ ਸਾਡੇ ਥਾਣੇ ਦਾ ਫਿਕਰ ਆ, ਕੋਈ ਉੱਥੇ ਨਾ ਕੁਛ ਕਰ ਜਾਵੇ, ਛੇਤੀ ਕਰ ਪਹਿਲਾਂ ਥਾਣੇਦਾਰ ਦਾ ਤੇ ਅੰਦਰ ਸਾਰੇ ਜਿੱਥੇ ਜਿੱਥੇ ਲਿਖਣਾ ਪੰਜਾਬੀ ਉੱਥੇ ਲੈ ਕੇ ਆ, ਫੇਰ ਤੂੰ ਇਹ ਸਕੂਟਰ ਦੇ ਬਾਕੀ ਦੇ 2 ਅੱਖਰ ਆ ਕੇ ਲਿਖ। ਇਹ ਇਹਨਾਂ ਦਾ ਹਾਲ ਹੈ ਵੀ ਜਦੋਂ ਜੁੱਤੀ ਜਿਹਦੀ ਵਰਦੀ ਆ ਉਹਨੂੰ ਸਲਾਮ ਕਰਦੇ ਤੇ ਸਿੱਖਾਂ ਨੂੰ ਆ ਡੈਮੋਕ੍ਰੇਸੀ ਵਾਲੇ ਇਹ ਬਣਾਉਣ ਨੂੰ ਫਿਰਦੇ ਆ, ਇਹਨਾਂ ਦੇ ਅਧੀਨ ਚੱਲਣ ਵਾਲੇ ਉਹ ਜਮੂਰੇ ਜਿਹਦੇ ਜਦੋਂ ਜੀ ਕਰਦਾ ਜਲੀਲ ਕਰ ਲਿਆ, ਜਦੋਂ ਜੀ ਕਰਦਾ ਚਮਲਾ ਲਿਆ। ਜਿਹੜਾ ਸ਼ੇਰ ਹੁੰਦਾ ਨਾ, ਸਰਕਸ਼ ਦਾ ਸ਼ੇਰ, ਉਹਦੀ ਕੋਈ ਸ਼ਾਨ ਨਹੀਂ ਹੁੰਦੀ, ਨਿੱਕੇ ਨਿੱਕੇ ਨਿਆਣੇ ਵੀ ਉਹਦੇ ਡਲੇ ਮਾਰਦੇ ਆ, ਪਰ ਜਿਹੜਾ ਜੰਗਲ ਦਾ ਸ਼ੇਰ ਹੁੰਦਾ, ਜਿਹੜਾ ਆਜ਼ਾਦ ਵਿਚਰਦਾ ਸ਼ੇਰ ਹੁੰਦਾ,
वो बोले ना, कुछ कवे ना, जो बैठा होवे तां भी ਉਹਦੀ दहशत ਹੁੰਦੀ है, टौर ਹੁੰਦੀ, शान ਹੁੰਦੀ। सो सिखां ਨੂੰ इतिहास ਵਿੱਚ ਅੱਜ ਦੇ ਦੌਰ ਵਿੱਚ ਕੀ ਬਣਨਾ ਚਾਹੀਦਾ, ਜੇ ਤਾਂ ਜੁੱਤੀਆਂ ਖਾਣੀਆਂ ਨੇ ਤਾਂ ਫਿਰ ਜਿਹੜਾ ਕੁਛ ਢੱਡਰੀਆਂ ਵਾਲਾ, ਪਾਲੀ ਮਾਲੀ ਨੇਕੀ ਉਹ ਬਣੇ ਨੇ, ਸਿੱਖਾਂ ਨੂੰ ਪੁੱਠੀਆਂ ਸਿੱਧੀਆਂ ਮੱਤਾਂ ਦੇਣ ਵਾਲੇ, ਦੋਸ਼ੀਆਂ ਵਾਂਗੂ ਭੰਡਣ ਵਾਲੇ, ਤੇ ਜਿਵੇਂ ਜਨਾਨੀਆਂ ਲੜਦੀਆਂ ਹੋਈਆਂ ਮਿਹਣੇ ਦਿੰਦੀਆਂ ਨੇ ਉਵੇਂ ਮਿਹਣੇ ਮਾਰਨ ਵਾਲੇ, ਫਿਰ ਤਾਂ ਇਹਨਾਂ ਦੀ ਰਾਏ ਠੀਕ ਆ, ਜੁੱਤੀਆਂ ਖਾਈਏ ਟਿਕਾ ਕੇ। ਪਰ ਜੇਕਰ ਆਪਦੇ ਇਤਿਹਾਸ ਤੋਂ, ਜੇ ਆਪਦੇ ਵਿਰਸੇ ਤੋਂ ਪ੍ਰੇਰਨਾ ਲੈਣੀ ਹੋਵੇ ਤਾਂ ਉੱਥੇ ਸਾਨੂੰ ਸ਼ਾਨ ਨਾਲ, ਅਣਖ ਨਾਲ ਆਪਦੇ ਹੱਕਾਂ ਲਈ ਲੜਨ ਦੀ ਮੱਤ ਦਿੱਤੀ ਹੋਈ ਹੈ। ਇਹ ਕਿਤੇ ਨਹੀਂ ਕਿਹਾ ਹੋਇਆ ਵੀ ਲੋਕਤੰਤਰ ਦੇ ਗੁਣ ਗਾਈ ਚੱਲਿਓ ਤੇ ਛੱਤਰ ਖਾਈ ਚੱਲਿਓ। ਜਿਹੜਾ ਵੀ ਰਾਜ ਭਾਗ ਸਾਡੇ ਜਜ਼ਬਾਤਾਂ ਦੀ ਕਦਰ ਨਹੀਂ ਕਰਦਾ, ਜਿਹੜਾ ਵੀ ਸਿਸਟਮ, ਜਿਹੜਾ ਵੀ ਵਿਅਕਤੀ ਸਾਡੇ ਜਜ਼ਬਾਤਾਂ ਦੀ ਕਦਰ ਨਹੀਂ ਕਰਦਾ, ਸਾਡੇ ਹੱਕਾਂ ਦੀ, ਸਾਡੇ ਹਿੱਤਾਂ ਦੀ ਕੋਈ ਗੱਲ ਦੀ ਪਰਵਾਹ ਨਹੀਂ ਕਰਦਾ, ਉਹ ਦੇਖਣ ਨੂੰ ਚਾਹੇ ਜਿੰਨਾ ਮਰਜ਼ੀ ਸੋਹਣਾ ਹੋਵੇ, ਜੇ ਦੇਖਣ ਨੂੰ ਜਿੰਨਾ ਮਰਜ਼ੀ ਚੰਗਾ ਹੋਵੇ, ਜਦੋਂ ਵੀ ਜੰਗਾਂ ਹੋਈਆਂ, ਯੁੱਧ ਹੋਏ, ਕਿਸੇ ਗੱਲ ਨਾਲ ਹੋਏ, ਸਿੱਖਾਂ ਦੀ ਪਹਿਲੀ ਲੜਾਈ ਜਿਹੜੀ ਆ ਦੱਸਦੇ ਇਤਿਹਾਸ ਵਿੱਚ, ਉਹ ਬਾਜ ਪਿੱਛੇ ਹੋਈ ਸੀ, ਤੇ ਬਾਜ ਦੇ ਨਾਲ ਨਾਲ ਤਾਜ ਦੀ, ਰਾਜ ਦੀ ਗੱਲ ਨਾਲ ਹੀ ਸੀਗੀ ਵੀ ਖਾਲਸਾ ਰਾਜ ਕਰੂਗਾ। ਸ਼ਾਹੀ ਬਾਜ ਫੜਿਆ ਸੀ, ਉੱਥੇ ਲੜਾਈ ਹੋ ਗਈ, 6ਵੇਂ ਪਾਤਸ਼ਾਹ ਮੌਕੇ। ਸੋ ਜਿਹੜਾ ਇਸ ਧਰਤੀ ਦੇ ਉੱਤੇ ਕਿਸੇ ਕੌਮ ਦਾ ਇਤਿਹਾਸ ਹੁੰਦਾ, ਉਹ ਉਹਨਾਂ ਲੋਕਾਂ ਦੇ ਸਹਾਰੇ ਨਹੀਂ ਚੱਲਦਾ ਜਿਹੜੇ ਮਾਤਾ ਦਾ ਮਾਲ ਬਣਾ ਕੇ ਕੌਮ ਨੂੰ ਰੱਖ ਦੇਣ। ਕੌਮਾਂ ਜਿਉਂਦੀਆਂ ਨਾਲ ਕੁਰਬਾਨੀਆਂ ਦੀ। ਸਾਡਾ ਇਤਿਹਾਸ ਜਿਹੜਾ ਅਸੀਂ ਹਰ ਰੋਜ਼ ਅਰਦਾਸ ਦੇ ਰਾਹੀਂ ਸੁਣਦੇ ਹਾਂ, ਜਦੋਂ ਅਸੀਂ ਅਰਦਾਸ ਕਰਦੇ ਹਾਂ, ਉਹਦੇ ਵਿੱਚ ਸਾਡੇ ਖਾਲਸਾ ਪੰਥ ਦੀਆਂ ਮਾਰੀਆਂ ਹੋਈਆਂ ਤੇਗਾਂ ਦੀ ਗੱਲ ਕਰਦੇ ਹਾਂ, ਉਹਨਾਂ ਸ਼ਹਾਦਤਾਂ ਦੀ ਗੱਲ ਕਰਦੇ ਹਾਂ, ਉਹਨਾਂ ਕੁਰਬਾਨੀਆਂ ਦੀ ਗੱਲ ਕਰਦੇ ਹਾਂ, ਤੇ ਚੇਤੇ ਕਰਦੇ ਹਾਂ ਉਹਨਾਂ ਗੁਰਸਿੱਖ ਪਿਆਰਿਆਂ ਨੂੰ ਜਿਨ੍ਹਾਂ ਬਾਰੇ ਕਹਿੰਦੇ ਆ, ਜਿਨ੍ਹਾਂ ਧਰਮ ਹੇਤ ਸੀਸ ਬਾਰੇ। ਤੇ ਜੇਕਰ ਧਰਮ ਲਈ ਸੀਸ ਵਾਰਨ ਵਾਲਿਆਂ ਦਾ ਅਸੀਂ ਚੇਤਾ ਭੁਲਾ ਕੇ ਉਲਟਾ ਆ ਜਿਹੜੀ ਲੋਕਤੰਤਰ ਤੇ ਡੈਮੋਕ੍ਰੇਸੀ ਆ, ਅਸਲ ਵਿੱਚ ਇਹ ਚੀਜ਼ ਵਾਰਾ ਖਾਂਦੀ ਆ ਸਿੱਖੀ ਦੇ ਵੈਰੀਆਂ ਨੂੰ। ਲੋਕਤੰਤਰ, ਕਾਨੂੰਨ ਦਾ ਰਾਜ, ਸੰਵਿਧਾਨ ਦਾ ਰਾਜ ਸੁਣਨ ਨੂੰ ਗੱਲਾਂ ਬੜੀਆਂ ਵਧੀਆ ਲੱਗਦੀਆਂ, ਕਦੇ ਵਿਆਖਿਆ ਪੜ੍ਹੋ ਕਿਤਾਬਾਂ 'ਚ, ਕਦੇ ਇਹਦੇ ਜਿਹੜੇ ਐਡਵੋਕੇਟ ਨੇ, ਜਿਹੜੇ ਇਹਦੇ ਹਾਮੀ ਨੇ, ਕਦੇ ਸੁਣੋ ਉਹਨਾਂ ਨੂੰ ਟੈਲੀਵਿਜ਼ਨ ਦੇ ਉੱਤੇ ਬੋਲਦਿਆਂ ਨੂੰ, ਕਦੇ ਸੈਮੀਨਾਰ 'ਚ ਬੋਲਦਿਆਂ ਨੂੰ, ਵੱਟ ਕੱਢ ਦਿੰਦੇ ਆ। ਬੰਦਾ ਸਰੋਤਾ ਸੁਣਨ ਵਾਲਾ ਕਹਿੰਦਾ ਬੱਲੇ ਬੱਲੇ, ਇਹ ਸਿਸਟਮ ਤਾਂ ਇਹਦਾ ਸਿਸਟਮ ਦੇ ਬਰਿਹਾਰੇ ਜਾਈਏ ਤਾਂ ਕਮਾਲ ਦਾ ਸਿਸਟਮ। ਪਰ ਜਿਹਦਾ ਉਸ ਸਿਸਟਮ ਨੇ ਘਾਣ ਕੀਤਾ ਹੋਵੇ, ਕਦੇ ਉਹਨੂੰ ਪੁੱਛ ਕੇ ਦੇਖੋ ਵੀ ਇਹ ਚੰਗਾ ਕਿ ਮਾੜਾ। ਜੈਸ ਮੁਸਲਮਾਨਾਂ ਦੇ, ਮੁਗਲਾਂ ਦੇ ਅਤਿਆਚਾਰਾਂ ਦੀ ਗੱਲ ਕਰਕੇ ਹਿੰਦੂ ਕੱਟੜਵਾਦ ਅੱਜ ਆਪਦੀ ਥਾਂ ਜਿਹੜੀ ਆ ਉਹ ਭਾਈਚਾਰੇ 'ਚ ਬਣਾਉਂਦਾ ਹੈ। ਜਿਹੜੇ ਲੋਕ ਉਦੋਂ ਰਾਜਗੱਦੀਆਂ ਭੋਗਦੇ ਸੀ, ਜਿਨ੍ਹਾਂ ਨੂੰ ਉਸ ਸਿਸਟਮ ਦੇ ਵਿੱਚ ਤਸੱਲੀ ਸੀ, ਉਹਨਾਂ ਦੇ ਹਿਸਾਬ ਨਾਲ ਤਾਂ ਉਹ ਫਿਰ ਜਿਹੜਾ ਸਿਸਟਮ ਸੀ ਉਹ ਵੀ ਬੜਾ ਕਮਾਲ ਦਾ ਸੀਗਾ। ਬੜਾ ਉਦੋਂ ਫਿਰ ਲੋਕ ਉਹ ਵੀ ਕਹਿੰਦੇ ਹੋਣੇ ਆ ਵੀ ਕਮਾਲ ਦੀਆਂ ਬਾਤਾਂ ਸੀ। ਇੱਥੇ ਸਾਡੇ ਜਦੋਂ ਅੰਗਰੇਜ਼ਾਂ ਦਾ ਰਾਜ ਸੀ, ਉਦੋਂ ਇੱਕ ਵਰਕੇ ਜੇ ਪੜ੍ਹ ਕੇ ਵੰਡੇ ਜਾਂਦੇ ਸੀ, ਅੰਗਰੇਜ਼ੀ ਰਾਜ ਕੀ ਬਰਕਤੇ, ਤੇ ਬੜੇ ਲੋਕ ਜਿਹੜੇ ਸੀ ਉਹ ਕਹਿੰਦੇ ਸੀਗੇ ਕਿ ਅੰਗਰੇਜ਼ ਦਾ ਰਾਜ ਬੜਾ ਕਮਾਲ ਦਾ। ਅੱਜ ਵੀ, ਹੁਣ ਵੀ ਬਹੁਤ ਸਾਰੇ ਸਾਡੇ ਜਿਹੜੇ ਬਜ਼ੁਰਗ ਨੇ, ਉਹ ਅੰਗਰੇਜ਼ਾਂ ਦੇ ਰਾਜ ਦੀਆਂ ਕੁਝ ਸਿਫਤਾਂ ਤੇ ਚੰਗੀਆਂ ਗੱਲਾਂ ਸੁਣਾਉਂਦੇ ਆ। ਪਰ ਜਦੋਂ ਉਹਨਾਂ ਨੂੰ ਇਹ ਕਿਹਾ ਜਾਂਦਾ ਕਿ ਜੇ ਇੰਨੇ ਹੀ ਵਧੀਆ ਸੀ, ਫਿਰ ਸਰਦਾਰ ਭਗਤ ਸਿੰਘ, ਸਰਦਾਰ ਕਰਤਾਰ ਸਿੰਘ ਸਰਾਭਾ ਤੇ ਸਰਦਾਰ ਊਧਮ ਸਿੰਘ ਤੇ ਹੋਰ ਜਿਹੜੀਆਂ ਗਦਰ ਲਹਿਰ ਦੇ ਯੋਧੇ, ਬੱਬਰ ਅਕਾਲੀ ਲਹਿਰ, ਤੇ ਹੋਰ ਬੜਾ ਸਾਡਾ ਸੰਘਰਸ਼, ਸਾਡਾ ਪੰਜਾਬ ਦਾ ਪੰਥ ਦਾ ਹੀ ਗੱਲ ਨਹੀਂ, ਬਾਕੀ ਸਾਰੇ ਭਾਰਤ ਨੇ ਫਿਰ ਗੋਰਿਆਂ ਦੇ ਖਿਲਾਫ, ਅੰਗਰੇਜ਼ਾਂ ਨੂੰ ਕੱਢਣ ਖਿਲਾਫ ਐਡੀ ਜੱਦੋਜਹਿਦ, ਐਡਾ ਭਾਰੀ ਕਿਉਂ ਕੀਤਾ ਫਿਰ? ਸੋ ਜਿਹੜਾ ਰਾਜ ਜਿਹਨੂੰ
ਸੁੱਖ ਦੇ ਰਿਹਾ ਹੁੰਦਾ। ਅੱਜ ਜਿਵੇਂ ਜਿਨ੍ਹਾਂ ਲੋਕਾਂ ਨੂੰ ਇਸ ਹਿੰਦੂਤਵੀ ਨਿਜ਼ਾਮ ਦੇ ਅੰਦਰ ਜਿਨ੍ਹਾਂ ਦੇ ਹਿੱਤਾਂ ਦੀ ਪੂਰਤੀ ਹੋ ਰਹੀ ਹੈ, ਜਿਨ੍ਹਾਂ ਨੂੰ ਮੌਜਾਂ ਲੱਗੀਆਂ ਹੋਈਆਂ ਨੇ, ਉਹ ਤਾਂ ਇਹਦੇ ਗੁਣ ਗਾ ਸਕਦੇ ਆ ਵੀ ਡੈਮੋਕ੍ਰੇਸੀ ਬੜੀ ਕਮਾਲ ਦੀ ਚੀਜ਼ ਆ ਜੀ, ਬੜਾ ਨਜ਼ਾਰੇ ਨੇ, ਬੜੀਆਂ ਮੌਜਾਂ ਨੇ। ਪਰ ਉਹਨਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦਾ ਘਾਣ ਹੋ ਰਿਹਾ। ਸੋ ਲੋਕਤੰਤਰ ਦੇ ਗੁਣ ਗਾਉਣ ਵਾਲੇ, ਡੈਮੋਕ੍ਰੇਸੀ ਦੀਆਂ ਬਾਤਾਂ ਸੁਣਾ ਕੇ ਸਿੱਖਾਂ ਨੂੰ ਬੀਨ ਵਜਾ ਕੇ ਕੀਲਣ ਵਾਲੇ, ਇਹ ਸਾਰੇ ਦੇ ਸਾਰੇ ਲੋਕ ਜਿਹੜੇ ਆ ਸਿੱਖਾਂ ਨੂੰ ਇਤਿਹਾਸ ਦੇ ਵਿੱਚ ਗਏ ਗੁਜ਼ਰੇ ਜੇ ਬਣਾਉਣਾ ਚਾਹੁੰਦੇ ਆ। ਖਾਲਸੇ ਨੇ ਜਾਂ ਤਖਤ ਦੇਖੇ ਆ ਜਾਂ ਤਖਤੇ ਦੇਖੇ। ਸਾਡੇ ਇਤਿਹਾਸ ਵਿੱਚ ਲਿਖਿਆ ਹੋਇਆ ਵੀ ਰਾਜ ਕਰ ਹੈ ਕਿ ਲੜ ਮਰੇ, ਜਾਂ ਤਾਂ ਇਹ ਬਾਗੀ ਹੁੰਦੇ ਆ ਜਾਂ ਬਾਦਸ਼ਾਹ ਹੁੰਦੇ ਆ। ਪਰ 1947 ਤੋਂ ਬਾਅਦ ਸਾਨੂੰ ਸਾਡੇ ਮਾਹੌਲ ਇਹੋ ਜਿਹਾ ਬਣਾਇਆ ਜਾ ਰਿਹਾ ਘੇਰ ਕੇ ਕਿ ਨਾ ਇਹਨਾਂ ਨੂੰ ਬਾਗੀ ਰਹਿਣ ਦੇਣਾ, ਨਾ ਬਾਦਸ਼ਾਹ ਰਹਿਣ ਦੇਣਾ। ਸੋ ਜਿਹੜਾ ਇਹ ਸਿਸਟਮ ਹੈ, ਇਹਦੇ ਵਿੱਚ ਸਾਡਾ ਭਵਿੱਖ ਜਿਹੜਾ ਹੈ ਉਹ ਕੋਈ ਸੁਰੱਖਿਅਤ ਨਹੀਂ ਹੈ। ਤੋ ਇਹਦੇ ਵਿੱਚ ਅੱਜ ਲੜ ਲਓ, ਕੱਲ ਲੜ ਲਓ। ਆ ਜਿਹੜੇ ਸਾਨੂੰ ਮਤਾਂ ਦਿੰਦੇ ਆ, ਇਹਨਾਂ ਨਾਲ ਇਹਨਾਂ ਤੋਂ ਦੂਰੀ ਬਣਾਉਣੀ ਵੀ ਪੈਣੀ ਆ। ਇਹ ਤਾਂ ਇੱਕ ਤਰੀਕੇ ਨਾਲ ਦੁਸ਼ਮਣ ਦੀ ਸੈਨਾ ਹੀ ਬਣ ਗਏ ਆ। ਇਹਨਾਂ ਨੂੰ ਭੋਰਾ ਸ਼ਰਮ ਨਹੀਂ ਆਈ ਕਿ ਗੁਰੂ ਨਾਨਕ ਪਾਤਸ਼ਾਹ ਦੇ ਬਾਰੇ ਇੰਨੀ ਮਾੜੀ ਗੱਲ ਕੀਤੀ ਗਈ ਹੈ, ਤੇ ਉਡੀਕ ਰਹੇ ਆ ਕਿ ਕਦੋਂ ਕੋਈ ਸਿੱਖ ਚਾਰ ਲਫੇੜੇ ਉਹਦੇ ਅਨਿਲ ਅਰੋੜੇ ਦੇ ਲਾਉਂਦਾ ਤੇ ਫਿਰ ਅਸੀਂ ਪਿੱਟੀਏ ਕਿ ਹਾਏ ਕਾਨੂੰਨ ਹੱਥ 'ਚ ਲੈ ਲਿਆ, ਹਾਏ ਲੋਕਤੰਤਰ ਦਾ ਕਤਲ ਹੋ ਗਿਆ। ਸੋ ਇਹੋ ਜਿਹਾ ਮਾਹੌਲ ਦੇ ਵਿੱਚ ਜਦੋਂ ਲੋਕਤੰਤਰ ਸਾਡੇ ਗਲ ਦੇ ਵਿੱਚ ਫਾਹਾ ਪਾਉਣ ਫਿਰਦਾ, ਇੱਕ ਰੱਸਾ ਜਿਹਦੇ ਨਾਲ ਸਾਨੂੰ ਫਾਂਸੀ ਦਿੱਤੀ ਜਾ ਰਹੀ ਹੈ, ਇਸੇ ਲੋਕਤੰਤਰ ਦੇ ਗੁਣ ਅਸੀਂ ਵੀ ਗਾਈਏ। ਮੈਂ ਅੱਗੇ ਵੀ ਕਈ ਵਾਰ ਕਿਹਾ, ਅੱਜ ਫੇਰ ਕਹਿਣਾ ਕਿ 1947 ਤੋਂ ਪਹਿਲਾਂ ਜਿਹੜੇ ਵਚਨ, ਜਿਹੜੇ ਵਾਅਦੇ ਕੀਤੇ ਸੀ ਭਾਰਤ ਦੇ ਲੀਡਰਾਂ ਨੇ, ਕਾਂਗਰਸ ਦਿਆਂ ਨੇ, ਹਿੰਦੂ ਲੀਡਰਾਂ ਨੇ, ਉਹਨਾਂ ਨੂੰ ਪੂਰੇ ਕਰ ਦਿੰਦੇ ਤੇ ਫਿਰ ਹਰੇਕ ਸਿੱਖ ਨੇ ਇਹ ਗਾਉਣਾ ਸੀ, सारे जहां से अच्छा हिंदुस्तान हमारा, हम बुलबुले हैं इसकी जे गुलिस्तान हमारा। पर बदकिस्मती के साडे मुंहों ये कहा दिता है, मुद्दतें बीती है जुल्मों सितम सहते हुए, शर्म सी आती है इस वतन को वतन कहते हुए। साडे धर्म दा, साडी बोली दा, साडे सभ्याचार दा इस लोकतंत्र ने जो हशर किया, हो सकता जे किसी राजतंत्र भी किसी राजे दी राज हुंदा, किसी राजे दा वो राजाशाही करदी, हो सकता साडे नाल घट करदी, पर साडे नाल जो किया वो लोकतंत्र दे नां हेठ किया गया, लोकतंत्र दे बुरके हेठ किया गया कि लोकां दी राय है जी इन्हां दा अकाल तख्त ढाओ। ये तां जी लोकां दी राय आ भी इन्हां दी कौम दी नस्लकुशी करो, गलां 'च टायर पाओ। ਇਹ ਤਾਂ ਜੀ ਲੋਕਾਂ ਦੀ ਰਾਏ ਆ ਕਿ ਜਗਦੀਸ਼ ਟਾਇਟਲਰ ਨੂੰ ਕਾਂਗਰਸ ਦੇ ਵਿੱਚ ਵੱਡਾ ਲੀਡਰ ਬਣਾਇਆ ਜਾਵੇ। ਇਹ ਮੁਲਕ ਜਿਹੜਾ ਸਿੱਖਾਂ ਦੇ ਜਜ਼ਬਾਤਾਂ ਦੀ, ਸਿੱਖ ਹੱਕਾਂ ਦੀ, ਸਿੱਖ ਹਿੱਤਾਂ ਦੀ ਇੰਨੀ ਬੇਅਦਬੀ, ਬੇਕਦਰੀ ਕਰਦਾ ਕਿ ਸਾਡੇ ਇਸ਼ਟ ਦੀ, ਸਾਡੇ ਧਰਮ ਦੇ ਰਹਿਬਰਾਂ ਦੀ, ਸਾਡੇ ਪੈਗੰਬਰਾਂ ਦੀ, ਸਾਡੇ ਗੁਰੂ ਪਾਤਸ਼ਾਹ ਦੀ ਜਿਹੜੀ ਸ਼ਾਨ ਆ, ਉਹਦੇ ਸਾਹਮਣੇ ਸਵਾਲੀਆ ਨਿਸ਼ਾਨ ਲੱਗ ਰਹੇ ਹੋਣ ਤੇ ਅਸੀਂ ਇੱਥੇ ਲੋਕਤੰਤਰ ਦੇ ਗੋਗੇ ਗਾਉਂਦੇ ਫਿਰੀਏ, ਇਹ ਸਾਨੂੰ ਮਨਜ਼ੂਰ ਨਹੀਂ। ਇਹ ਚੀਜ਼ ਜਿਹੜੀ ਆ ਭਾਰਤ ਮਾਤਾ ਕੇ ਲਾਲ ਜਿਹੜੇ ਨੇ ਉਹ ਚੰਗੀ ਤਰ੍ਹਾਂ ਆਪਦੇ ਜ਼ਿਹਨ ਵਿੱਚ ਬਿਠਾ ਲੈਣ ਕਿ ਅਸੀਂ ਕਾਨੂੰਨ ਕਾਨੂੰਨ ਜਿਹੜਾ ਹੈਗਾ ਓਨਾ ਟਾਈਮ ਹੀ ਸਤਿਕਾਰ ਕਰ ਸਕਦੇ ਹਾਂ ਜਿੰਨਾ ਟਾਈਮ ਉਹ ਸਾਡੇ ਧਰਮ, ਬੋਲੀ ਅਤੇ ਸੱਭਿਆਚਾਰ ਦੀ ਸਾਡੀ ਕਦਰ ਹੋਵੇ। ਤੇ ਜੇਕਰ ਸਾਡੇ ਜਜ਼ਬਾਤਾਂ ਦੀ ਕਦਰ ਨਹੀਂ ਤਾਂ ਸਾਡੇ ਲਈ ਕਾਨੂੰਨ ਹੱਥ 'ਚ ਲੈਣਾ ਜਿਹੜਾ ਹੈ ਉਹੀ ਵਾਜਬ ਹੈ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਸੰਗਤ ਬਖਸ਼ਣਯੋਗ ਹੈ। ਫਤਿਹ ਅਰਜ ਕਰਦੇ ਹਾਂ ਜੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।